ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਉੱਤੇ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 26 ਤਰੀਕ ਆ ਤੇ ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਵਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋ ਮੋਡੈਸਟੋ, ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਆਪਾਂ ਹਰੀਕੇਨ ਲੌਰਾ ਦੀ ਜੇ ਡਿਸਕਸ ਕਰਦੇ ਜਾਈਏ। ਇਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਤਬਾਹੀ ਵਾਲਾ ਹਰੀਕੇਨ ਤੂਫਾਨ ਆ ਰਿਹਾ ਆ। ਵੈਸਟ ਕੋਸਟ 'ਚ ਆਪਾਂ ਦੇਖਿਆ ਕੈਲੀਫੋਰਨੀਆ ਦੇ ਵਿੱਚ 650 ਤੋਂ ਵੱਧ ਜਗ੍ਹਾ ਦੇ ਉੱਤੇ ਅੱਗ ਲੱਗੀ ਹੋਈ ਆ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕਰ ਰਹੀ ਆ। ਅਤੇ ਹੁਣ ਲੂਜ਼ੀਆਨਾ, ਟੈਕਸਸ ਇਸ ਏਰੀਏ ਦੇ ਵਿੱਚ ਜਿਹੜਾ ਹਰੀਕੇਨ ਜਿਸ ਦਾ ਨਾਮ ਲੌਰਾ ਦੱਸਿਆ ਗਿਆ ਰੱਖਿਆ ਗਿਆ ਆ ਅਤੇ ਬਹੁਤ ਹੀ ਪਾਵਰਫੁਲ ਕੈਟਾਗਰੀ ਵਾਲਾ ਇਹ ਤੂਫਾਨ ਆ। ਕੈਟਾਗਰੀ 4 ਇਹਨੂੰ ਹੁਣ ਕਹਿੰਦੇ ਡਿਕਲੇਅਰ ਕਰ ਦਿੱਤਾ ਅਤੇ ਇਹਦੇ ਨਾਲ ਕਹਿੰਦੇ ਸਟੋਰਮ ਸਰਜ ਆ 20 ਫੁੱਟ ਤੱਕ ਜਿਹੜਾ ਜਾ ਸਕਦਾ ਹੈਗਾ। ਸੋ ਕਈ ਜਿਹੜੇ ਟਾਊਨ ਆ ਉਹਨਾਂ ਨੂੰ ਅਵੈਕੂਏਟ ਵੀ ਕਰ ਦਿੱਤਾ ਗਿਆ ਆ। 1.5 ਮਿਲੀਅਨ ਤੋਂ ਵੱਧ ਲੋਕ ਟੈਕਸਸ ਦੇ ਜਿਹੜੇ ਸ਼ਹਿਰ ਹੈਗੇ ਆ ਬਿਓਮੌਂਟ, ਗੈਲਵੈਸਟਨ, ਪੋਰਟ ਆਰਥਰ, ਇਹਨਾਂ ਤੋਂ ਲੋਕਾਂ ਨੂੰ ਘਰ ਛੱਡ ਕੇ ਜਾਣ ਦੇ ਲਈ ਕਿਹਾ ਗਿਆ ਹੈਗਾ ਆ। ਇਹ ਉੱਥੇ ਦੇ ਜਿਹੜੇ ਗਵਰਨਰ ਬੈਲ ਐਡਵਰਡਸ ਹੈਗੇ ਲੂਜ਼ੀਆਨਾ ਦੇ, ਉਹਨਾਂ ਨੇ ਇਹ ਕਿਹਾ ਵੀ ਇਹ ਤੂਫਾਨ ਬਹੁਤ ਹੀ ਵੱਡਾ, ਬਹੁਤ ਹੀ ਪਾਵਰਫੁਲ ਹੈਗਾ ਆ। ਸੋ ਇਸ ਤੋਂ ਜਿਹੜਾ ਬਚਣਾ ਚਾਹੀਦਾ। ਸੋ ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਸਕਦਾ। ਆਉਣ ਵਾਲੇ 24 ਘੰਟੇ ਬੜੇ ਖਤਰਨਾਕ ਹੈਗੇ ਆ ਕਿਉਂਕਿ 70 ਮਾਈਲ ਤੋਂ ਵੱਧ ਜਿਹੜੇ ਹਵਾਵਾਂ ਆ ਪਾਰਾਵਰ ਦੇ ਹਿਸਾਬ ਨਾਲ ਚੱਲ ਸਕਦੀਆਂ ਹੈਗੀਆਂ ਆ। ਸੋ 225 ਮੀਲ ਸਾਊਥ ਆਫ ਜਿਹੜਾ ਲੇਕ ਚਾਰਲਸ ਲੂਜ਼ੀਆਨਾ ਜਿਹੜਾ ਤੋਂ ਹੈਗਾ ਆ ਉੱਥੇ ਇਹਦਾ ਅਸਰ ਜ਼ਿਆਦਾ ਹੋ ਸਕਦਾ ਆ। ਇਸੇ ਤਰ੍ਹਾਂ ਗੈਲਵਸਟਨ ਜਿਹੜਾ 235 ਮੀਲ ਸਾਊਥ ਈਸਟ ਤੋਂ ਹੈਗਾ ਆ ਟੈਕਸਸ 'ਚ। ਅਤੇ ਇਹ ਜਿਹੜਾ ਕੈਟਾਗਰੀ 3 ਸੀ ਹੁਣ ਇਸ ਨੂੰ ਕੈਟਾਗਰੀ 4 ਕਈ ਜਿਹੜੇ ਜਿਹੜੇ ਹੈਗੇ ਆ ਮੀਟੀਓਰੋਲੋਜਿਸਟ ਉਹ ਇਸ ਨੂੰ ਡਿਸਕ੍ਰਾਈਬ ਕਰ ਰਹੇ ਹੈਗੇ ਆ। ਬਿਲਕੁਲ ਜੀ। ਸੋ ਕੈਟਾਗਰੀ 4 ਕਾਫੀ ਜ਼ਿਆਦਾ ਭਿਆਨਕ ਜਿਹੜਾ ਆ ਉਹ ਦੱਸਿਆ ਜਾਂਦਾ ਹੈ। ਸੋ ਜਿਹੜੇ ਕੈਟਾਗਰੀ 3 ਵਾਲੇ ਸਟੋਰਮ ਆ ਉਹੀ ਬਹੁਤ ਜ਼ਿਆਦਾ ਨੁਕਸਾਨ ਕਰਦੇ ਆ। ਸੋ ਕੈਟਾਗਰੀ 4 ਤਾਂ ਹੋਰ ਵੀ ਜ਼ਿਆਦਾ ਨੁਕਸਾਨ ਆ। ਇਹ ਜਿਹੜਾ ਸਟੋਰਮ ਸਰਜ ਆ ਉਸ ਨੂੰ ਅਨਸਰਵਾਈਵੇਬਲ ਵੀ ਕਹਿੰਦੇ ਵੀ ਸ਼ਾਇਦ ਝੱਲਿਆ ਵੀ ਨਾ ਜਾ ਸਕੇ। ਅਜਿਹੀ ਸਟੋਰਮ ਸਰਜ ਇੰਨਾ ਪਾਣੀ ਜਿਹੜਾ ਆ ਉਹ ਆ ਸਕਦਾ ਹੈ 15 ਤੋਂ 20 ਫੁੱਟ ਤੱਕ, ਜਿੱਦਾਂ ਹਰਜੋਤ ਜੀ ਨੇ ਦੱਸਿਆ ਆ। ਅਤੇ ਕਹਿੰਦੇ ਵੀ ਇਹ ਉਸ ਸਾਲ ਦੇ ਵਿੱਚ ਉਦੋਂ ਆ ਰਿਹਾ ਆ ਜਦੋਂ ਆਲਰੇਡੀ ਕਰੋਨਾ ਵਾਇਰਸ ਦੇ ਕਰਕੇ ਡਿਸਟਰੈਕਸ਼ਨ ਲੋਕਾਂ ਦੇ ਵਿੱਚ ਆਲਰੇਡੀ ਚਿੰਤਾ ਜਿਹੜੀ ਆ ਬਹੁਤ ਜ਼ਿਆਦਾ ਵਧੀ ਪਈ ਆ। ਸਾਲਾਨਾ ਹਰ ਸਾਲ ਜਿਹੜੇ ਸਟੋਰਮ ਆ ਉਹ ਆਉਂਦੇ ਨੇ, ਹਰੀਕੇਨ ਆ ਰਹੇ ਨੇ। ਅਤੇ ਗਲੋਬਲ ਵਾਰਮਿੰਗ ਦੇ ਚੱਲਦਿਆਂ ਜਿਹੜੇ ਸਾਇੰਸਦਾਨ ਉਹਨਾਂ ਦਾ ਮੰਨਣਾ ਵੀ ਇਹ ਜਿਹੜੇ ਸਟੋਰਮਸ ਆ ਉਹ ਹੋਰ ਵੀ ਜ਼ਿਆਦਾ ਤੇਜ਼ ਅਤੇ ਹੋਰ ਵੀ ਜ਼ਿਆਦਾ ਸ਼ਕਤੀਸ਼ਾਲੀ ਜਿਹੜੇ ਆ ਉਹ ਹੁੰਦੇ ਜਾ ਰਹੇ ਨੇ। ਸੋ ਇਹ ਇੱਕ ਸਿਚੁਏਸ਼ਨ ਕਾਫੀ ਜ਼ਿਆਦਾ ਜਿਹੜੀ ਆ ਉਹ ਗ੍ਰਿਮ ਜਿਹੜੀ ਉਹ ਬਣੀ ਪਈ ਆ, ਚਿੰਤਾਜਨਕ ਜਿਹੜੀ ਉਹ ਬਣੀ ਪਈ ਆ। ਸੋ ਸਸਟੇਨਡ ਵਿੰਡ 145 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਕਹਿੰਦੇ ਆ ਵੀ ਇੱਥੇ ਆ ਸਕਦੀਆਂ ਆ। ਲੋਕਾਂ ਨੂੰ ਜਿਹੜੇ ਆ ਸੁਰੱਖਿਅਤ ਥਾਵਾਂ ਦੇ ਉੱਤੇ ਕੱਢਣਾ ਜਿਹੜਾ ਆ ਉਹ ਸ਼ੁਰੂ ਕੀਤਾ ਹੋਇਆ ਆ। ਸੋ ਅੱਜ ਜਿਹੜਾ ਸ਼ਾਮ ਨੂੰ 8 ਵਜੇ ਤੋਂ ਲੈ ਕੇ ਅਤੇ ਕੱਲ੍ਹ ਦੀ ਸਵੇਰ ਦੇ 8 ਵਜੇ ਦੇ ਦਰਮਿਆਨ ਇਸ ਦਾ ਜਿਹੜਾ ਲੈਂਡਫਾਲ ਆ ਉਹ ਪ੍ਰੈਡਿਕਟ ਕੀਤਾ ਜਾ ਰਿਹਾ ਹੈਗਾ ਆ। ਅਤੇ ਇਹ ਕਹਿੰਦੇ ਵੀ ਇਸ ਤੋਂ ਬਾਅਦ ਦੇ ਵਿੱਚ ਹੋਰ ਕਈ ਸੂਬਿਆਂ ਦੇ ਵਿੱਚੋਂ ਜਿਹੜਾ ਆ ਲੰਘਦਾ ਹੋਇਆ
ਬਾਅਦ 'ਚ ਨਿਊਯਾਰਕ ਵਾਲੇ ਪਾਸੇ ਨੂੰ ਐਤਵਾਰ ਤੱਕ ਜਿਹੜਾ ਉੱਧਰਲੇ ਪਾਸੇ ਨੂੰ ਜਿਹੜਾ ਇਹ ਜਾ ਸਕਦਾ ਆ। ਪਰ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਬਣਦਾ ਕੀ ਆ। ਇਸ ਦੀ ਸ਼ਕਤੀ ਤਾਂ ਜਿਹੜੀ ਆ ਅਗਲੇ ਦਿਨ ਤੱਕ ਥੋੜ੍ਹੀ ਜਿਹੜੀ ਉਹ ਘਟੂਗੀ, ਪਰ ਕਿੰਨੀ ਕੁ ਘਟੂਗੀ ਇਹ ਜਿਹੜੀ ਆ ਉਹ ਦੇਖਣ ਵਾਲੀ ਗੱਲ ਰਹੇਗੀ। ਇਹ ਆ ਵੀ ਬਿਲਕੁਲ ਹਰਜੋਤ ਸਿੰਘ ਜੀ ਇਹ ਲੂਜ਼ੀਆਨਾ ਅਤੇ ਟੈਕਸਸ ਦੇ ਬਾਰਡਰ ਦੇ ਉੱਤੇ ਹੈਗਾ। ਸੋ ਦੋਨਾਂ ਹੀ ਸੂਬਿਆਂ ਦੇ ਵਿੱਚ ਜਿਹੜੇ ਹਾਲਾਤ ਆ ਉਹ ਮਾੜੇ ਜਿਹੜੇ ਹੋ ਸਕਦੇ ਆ। ਆਲਰੇਡੀ ਜਿਹੜਾ ਦੇਖਿਆ ਜਾ ਰਿਹਾ ਵੀ ਬਹੁਤ ਸਾਰਾ ਪਾਣੀ ਅਤੇ ਬਹੁਤ ਜ਼ਿਆਦਾ ਮੀਂਹ ਇਸ ਦੇ ਕਰਕੇ ਜਿਹੜਾ ਆ ਉਹ ਹੋਣਾ ਸ਼ੁਰੂ ਹੋਇਆ, ਅਤੇ ਸ਼ੋਰ ਲਾਈਨ ਬਿਲਕੁਲ ਤੱਟ ਦੇ ਉੱਤੇ ਜਿਹੜਾ ਆ ਉਹ ਫਲੱਡਿੰਗ ਹੜ੍ਹਾਂ ਵਰਗੀ ਸਥਿਤੀ ਜਿਹੜੀ ਉਹ ਪਹਿਲਾਂ ਹੀ ਬਣ ਚੁੱਕੀ ਹੋਈ ਆ। ਸੋ ਸਿਚੁਏਸ਼ਨ ਕਾਫੀ ਜ਼ਿਆਦਾ ਜਿਹੜੀ ਉਹ ਗ੍ਰਿਮ ਦੱਸੀ ਜਾ ਰਹੀ ਆ। ਚਲੋ ਹੋਪਫੁਲੀ ਲੋਕ ਇੱਥੋਂ ਜਿਹੜੇ ਸੁਰੱਖਿਅਤ ਆ ਪਹਿਲਾਂ ਜਿਹੜੇ ਉੱਥੋਂ ਨਿਕਲ ਜਾਣ ਤਾਂ ਜੋ ਚਲੋ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਜਿਹੜਾ ਉਹ ਬਚਾਇਆ ਜਿਹੜਾ ਉਹ ਜਾ ਸਕੇ। ਬਿਲਕੁਲ। ਸੋ US ਨੈਸ਼ਨਲ ਹਰੀਕੇਨ ਸੈਂਟਰ ਜਿਹੜਾ ਮਿਆਮੀ ਦੇ ਵਿੱਚ ਹੈਗਾ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਡੇ ਕੋਲ ਬਹੁਤ ਹੀ ਥੋੜ੍ਹੇ ਘੰਟੇ ਹੈਗੇ ਆ ਆਪਣੀ ਲਾਈਫ ਨੂੰ ਅਤੇ ਪ੍ਰੋਪਰਟੀ ਨੂੰ ਪ੍ਰੋਟੈਕਟ ਕਰਨ ਦੇ ਲਈ। ਸੋ ਉਹਨਾਂ ਨੇ ਲੇਟੈਸਟ ਜਿਹੜੀ ਐਡਵਾਈਜ਼ਰੀ ਆ ਉਹ ਇਸ਼ੂ ਕੀਤੀ ਆ। ਕੈਟਾਗਰੀ 4 ਇੱਕ ਵਾਰੀ ਫਿਰ ਦੱਸਦੀ ਜਾਈਏ, ਐਕਸਟ੍ਰੀਮਲੀ ਡੇਂਜਰਸ ਕੈਟਾਗਰੀ 4 ਇਸ ਨੂੰ ਦੱਸਿਆ ਗਿਆ ਆ, ਜਿਹਦੇ ਵਿੱਚ ਕਹਿੰਦੇ ਵੀ ਐਕਸਟ੍ਰੀਮ ਵਿੰਡਸ, ਫਲੈਸ਼ ਫਲੱਡਿੰਗ ਜਿਹੜਾ ਈਸਟਰਨ ਸਾਈਡ ਹੈਗਾ ਟੈਕਸਸ ਅਤੇ ਲੂਜ਼ੀਆਨਾ ਦਾ ਉੱਥੇ ਆਊਗਾ। ਸੋ ਇਹ ਜਿਹੜੀ ਲੇਟੈਸਟ ਅਪਡੇਟ ਹੈਗੀ ਆ। ਇੱਕ ਵਾਰੀ ਫਿਰ ਬਹੁਤ ਸਾਰੇ ਜਿਹੜੇ ਟਰੱਕਰਸ ਉਸ ਏਰੀਏ ਜਾਂਦੇ ਭਾਈ ਬਿਲਕੁਲ ਧਿਆਨ ਰੱਖੋ। ਵੈਸੇ ਤਾਂ ਜਿਹੜਾ ਜੇ ਕਿਸੇ ਨੇ ਜਾਣਾ ਹੈ ਤਾਂ ਉਹ ਸਟਾਪ ਹੀ ਕਰਨਾ ਚਾਹੀਦਾ ਉਸ ਏਰੀਏ 'ਚ ਐਂਟਰ ਹੋਣ ਤੋਂ, ਕਿਉਂਕਿ ਇੰਨੀ ਜ਼ਿਆਦਾ ਇਵੈਕੂਏਸ਼ਨ ਵੀ ਕੀਤੀ ਗਈ ਆ। ਪਰ ਵੈਦਰ ਸਰਵਿਸ ਰਾਹੀਂ ਦੇ ਜਿਹੜੇ ਵੀ ਚੈਨਲ ਹੈਗੇ ਆ ਤੁਸੀਂ ਦੇਖਦੇ ਆ, ਉਹਨੂੰ ਮੇਕ ਸ਼ੋਰ ਕਰੋ ਵੀ ਕਿਤੇ ਗਲਤ ਏਰੀਏ ਦੇ ਵਿੱਚ ਤੁਸੀਂ ਐਂਟਰ ਨਾ ਹੋ ਜਾਓ ਤਾਂ ਕਿ ਕੋਈ ਨੁਕਸਾਨ ਹੋਵੇ। ਜੀ ਬਿਲਕੁਲ। ਕਹਿੰਦੇ ਵੀ ਹਰਜੋਤ ਸਿੰਘ ਜੀ ਸਟੋਰਮ ਸਰਜ ਇੰਨੀ ਕੁ ਜ਼ਿਆਦਾ ਜਿਹੜੀ ਹੋ ਸਕਦੀ ਆ, ਇਨਲੈਂਡ 30 ਮੀਲ ਤੱਕ ਜਿਹੜਾ ਪਾਣੀ ਆ ਉਹ ਅੰਦਰ ਤੱਕ ਜਿਹੜਾ ਉਹ ਜਾ ਸਕਦਾ ਆ। ਅਤੇ ਆਪਾਂ ਸਾਰੇ ਜਾਣੇ ਜਾਣਦੇ ਹਾਂ ਕਿਸੇ ਵੀ ਕੋਸਟ ਤੋਂ ਤੱਟ ਤੋਂ 30 ਮੀਲ ਦੇ ਅੰਦਰ ਕਿਸੇ ਵੀ ਸੂਬੇ ਦੇ ਵਿੱਚ ਬਹੁਤੀ ਜ਼ਿਆਦਾ ਪਾਪੂਲੇਸ਼ਨ ਜਿਹੜੀ ਉਹ ਰਹਿੰਦੀ ਹੁੰਦੀ ਆ, ਕਿਉਂਕਿ ਤੱਟ ਦੇ ਉੱਤੇ ਜੌਬਸ ਵੀ ਜ਼ਿਆਦਾ ਹੁੰਦੀਆਂ ਆ ਅਤੇ ਮੌਸਮ ਵੀ ਚਲੋ ਬੈਟਰ ਰਹਿੰਦਾ ਆ ਇਨਲੈਂਡ ਦੇ ਮੁਕਾਬਲੇ। ਸੋ ਇਹ ਕਾਫੀ ਜ਼ਿਆਦਾ ਸਿਚੁਏਸ਼ਨ ਬੈਡ ਜਿਹੜੀ ਉਹ ਬਣ ਸਕਦੀ ਆ। ਸੋ ਕੋਈ ਮੰਨੇ ਨਾ ਮੰਨੇ ਗਲੋਬਲ ਵਾਰਮਿੰਗ ਹੈਗੀ ਆ ਨਹੀਂ ਹੈਗੀ ਆ, ਪਰ ਆਪਾਂ ਹਰ ਸਾਲ ਦੇਖ ਰਹੇ ਹਾਂ ਵੀ ਇਹ ਜਿਹੜੇ ਹਰੀਕੇਨਸ ਦੀ ਸਟੋਰਮਸ ਦੀ ਜਿਹੜੀ ਸਥਿਤੀ ਆ ਉਹ ਗੰਭੀਰ ਹੀ ਹਰ ਸਾਲ ਜਿਹੜੀ ਆ ਉਹ ਵੱਧਦੀ ਜਾ ਰਹੀ ਆ। ਚਿੰਤਾਜਨਕ ਤੋਂ ਹੁਣ ਹਰ ਵਾਰੀ ਬਹੁਤ ਜ਼ਿਆਦਾ ਨੁਕਸਾਨਦੇਹ ਵੱਲ ਨੂੰ ਸਥਿਤੀ ਜਿਹੜੀ ਇਹ ਵਧੀ ਹੋਈ ਆ। ਸੋ ਸਾਰੇ ਜਾਣੇ ਜਿਹੜੇ ਵੀ ਇਹਨਾਂ ਇਲਾਕਿਆਂ ਦੇ ਹਰੀਕੇਨ ਲੌਰਾ ਦੇ ਰਸਤੇ ਦੇ ਵਿੱਚ ਜਿਹੜੇ ਆ ਰਹੇ ਆ ਉਹਨਾਂ ਨੂੰ ਸਮੇਂ ਸਿਰ ਰਹਿੰਦੇ ਹੋਏ ਉੱਥੋਂ ਜਿਹੜਾ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜਾ ਉਹ ਚਲੇ ਜਾਣਾ ਚਾਹੀਦਾ ਆ। ਬਹੁਤ ਸਾਰੇ ਲੋਕ ਜਿੱਦੀ ਵੀ ਹੁੰਦੇ ਆ ਵੀ ਨਹੀਂ ਜੀ ਸਾਨੂੰ ਕੁਛ ਨਹੀਂ ਹੁੰਦਾ, ਪਹਿਲੋਂ ਵੀ ਸਟੋਰਮ ਆਏ, ਪਹਿਲੋਂ ਵੀ ਚਲੇ ਗਏ, ਅਸੀਂ ਬਚੇ ਰਹੇ। ਪਰ ਹਰ ਵਾਰੀ ਇੱਦਾਂ ਜਿਹੜਾ ਕੁਦਰਤ ਦੇ ਮੋਹਰੇ ਜਿਹੜਾ ਉਹ ਜਿੱਦਣਾ ਜਿਹੜਾ ਆ ਉਹ ਅਕਲਮੰਦੀ ਵਾਲੀ ਗੱਲ ਨਹੀਂ ਹੁੰਦੀ। ਸੁਣੋ ਇਸ ਟਾਈਮ ਧਿਆਨ ਦੇ ਨਾਲ ਜਿਹੜੇ ਇਹਨਾਂ ਜਿਹੜੇ ਦੱਸ ਰਹੇ ਆ ਤੁਹਾਨੂੰ ਇਵੈਕੂਏਟ ਜਿਹੜਾ ਉਹ ਕਰ ਰਹੇ ਆ, ਤੁਹਾਡੀ ਸੁਰੱਖਿਆ ਵਾਸਤੇ ਹੀ ਜਿਹੜਾ ਉਹ ਸਾਰਾ ਕੁਛ ਇਸ ਟਾਈਮ ਕੀਤਾ ਜਾ ਰਿਹਾ ਹੈਗਾ। ਬਿਲਕੁਲ। ਜਦੋਂ ਵੀ ਕੋਈ ਨੈਸ਼ਨਲ ਐਮਰਜੈਂਸੀ ਆਉਂਦੀ ਆ, ਚਾਹੇ ਉਹ ਹੜ੍ਹ ਹੋਣ, ਤੂਫਾਨ ਹੋਵੇ, ਅੱਗ ਹੋਵੇ, ਭੁਚਾਲ ਹੋਵੇ, ਬਿਲਕੁਲ ਬਚਣਾ ਚਾਹੀਦਾ। ਆਪਾਂ ਦੇਖਿਆ ਪਿਛਲੇ ਸਾਲਾਂ 'ਚ ਜਦੋਂ ਯੂਬਾ ਸਿਟੀ ਦੇ ਲਾਗੇ ਪੈਰਾਡਾਈਜ਼ ਟਾਊਨ ਬਹੁਤ ਸਾਰੇ ਲੋਕ ਨਿਕਲੇ ਨਹੀਂ ਸੀ ਅਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ 80 ਤੋਂ ਉੱਤੇ ਲੋਕ ਅੱਗ ਦੇ ਵਿੱਚ ਉਹ ਅੱਗ ਦੀ ਭੇਂਟ ਚੜ੍ਹ ਗਏ ਸੀ। ਸੋ ਇਹ ਕਹਿੰਦੇ ਜਿਹੜਾ ਫਲੱਡਿੰਗ ਇਹਦੇ ਨਾਲ ਬਹੁਤ ਜ਼ਿਆਦਾ ਆਊਗੀ ਮੀਂਹ, ਕਿਉਂਕਿ ਕਹਿੰਦੇ ਵੀ ਹਰ ਇੱਕ ਏਰੀਏ 'ਚ ਜਿਹੜਾ ਇਹ ਏਰੀਆ ਕਵਰ ਹੁੰਦਾ ਹੈਗਾ ਆ ਜਿੱਥੇ ਤੂਫਾਨ ਆਉਣਾ, ਉੱਥੇ 5 ਤੋਂ 10 ਇੰਚ ਤੱਕ ਮੀਂਹ ਪਊਗਾ ਅਤੇ ਕੁਛ ਕੁ ਏਰੀਏ ਦੇ ਵਿੱਚ 12 ਇੰਚ ਤੋਂ 15 ਇੰਚ ਤੱਕ ਮੀਂਹ ਪੈ ਸਕਦਾ। ਦੇਖੋ ਹੁਣ 1 ਫੁੱਟ ਤੋਂ ਵੱਧ ਜਿੱਥੇ ਮੀਂਹ ਪੈਣਾ ਤਾਂ ਕਿੰਨੇ ਜ਼ਿਆਦਾ ਉੱਥੇ ਜਿਹੜੇ ਫਲੱਡ ਆਊਗੇ। ਆਲਰੇਡੀ 5 ਲੱਖ ਦੇ ਕਰੀਬ ਲੋਕਾਂ ਨੂੰ ਇਵੈਕੂਏਟ ਕਰ ਦਿੱਤਾ ਗਿਆ। 3,85,000 ਰੈਜ਼ੀਡੈਂਟਸ ਜਿਹੜੇ ਹੈਗੇ ਆ ਬੀਆਮਾਊਂਟ, ਗੈਲਵੈਸਟਨ ਅਤੇ ਪੋਰਟ ਆਰਥਰ ਇੱਥੋਂ ਇਵੈਕੂਏਟ ਕੀਤੇ ਗਏ ਆ। 2 ਲੱਖ ਜਿਹੜਾ ਲੋ ਲਾਇੰਗ ਏਰੀਆ ਹੈਗਾ ਆ ਸਾਊਥ ਵੈਸਟਰਨ ਲੂਜ਼ੀਆਨਾ ਦੇ ਵਿੱਚ ਉੱਥੋਂ ਇਵੈਕੂਏਟ ਕੀਤੇ ਗਏ ਹੈਗੇ ਆ। ਜੀ ਜੀ ਬਿਲਕੁਲ। ਸੋ ਸਾਰੇ ਜਾਣੇ ਧਿਆਨ ਦੇਣ ਅਤੇ ਜਿਹੜੇ ਟਰੱਕਰਸ ਉੱਧਰ ਨੂੰ ਜਾ ਰਹੇ ਆ ਭਾਈ ਹਾਲ ਦੀ ਘੜੀ ਜਿਹੜਾ ਜੇ ਰੋਕ ਲਓ ਜਾਂ ਉਹ ਤੋਂ ਪਹਿਲਾਂ ਵਾਪਸ ਆ ਸਕਦੇ ਆ ਤਾਂ ਆ ਜਾਓ ਵਾਪਸ। ਆਲਰੇਡੀ ਆਪਾਂ ਦੇਖ ਹੀ ਰਹੇ ਹਾਂ ਵੀ ਅੱਜ ਸ਼ਾਮ ਤੱਕ ਜਿਹੜਾ ਉਸ ਦਾ ਲੈਂਡਫਾਲ ਜਿਹੜਾ ਉਹ ਹੋ ਸਕਦਾ ਆ। ਇਹ ਜਿਹੜਾ ਹਰੀਕੇਨ ਜਿਹੜਾ ਕੈਟੇਗਰੀ 4 ਦਾ ਇਸ ਟਾਈਮ ਦੱਸਿਆ ਜਾ ਰਿਹਾ ਆ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਨੋਸ਼ਾ ਵਿਸਕੌਨਸਨ ਦੇ ਵਿੱਚ ਜਿਹੜੇ ਹਾਲਾਤ ਆ ਉਹ ਬਹੁਤੇ ਜਿਹੜੇ ਉਹ ਚੰਗੇ ਨਹੀਂ ਹੋਏ।
ਕੱਲ ਜਿਹੜੀ ਆ ਗੋਲੀਬਾਰੀ ਦੀ ਘਟਨਾ ਵਾਪਰੀ ਆ। ਮਲੀਸ਼ੀਆ ਗਰੁੱਪ ਜਿਹੜੇ ਕੁਛ ਚਿੱਟੇ ਲੋਕਾਂ ਦੇ ਦੁਆਰਾ ਬੰਦੂਕਾਂ ਲੈ ਕੇ ਜਿਹੜੇ ਕਹਿੰਦੇ ਉਹ ਬਾਹਰ ਆਏ ਤੇ ਉਹਨਾਂ ਨੇ ਪ੍ਰੋਟੈਸਟਰਸ ਦੇ ਉੱਤੇ ਜਿਹੜੇ ਗੋਲੀ ਚਲਾਈ। 2 ਜਾਣਿਆਂ ਦੀ ਮੌਤ ਦੀ ਖਬਰ ਜਿਹੜੀ ਆ ਉੱਥੋਂ ਆ ਰਹੀ ਆ ਤੇ ਇੱਕ ਜ਼ਿਆਦਾ ਜਿਹੜਾ ਉਹ ਇੰਜਰਡ ਦੱਸਿਆ ਗਿਆ ਹੈਗਾ ਆ। ਪਿਛਲੇ 2 ਦਿਨ ਤੋਂ ਲਗਾਤਾਰ ਉੱਥੇ ਹਿੰਸਕ ਪ੍ਰਦਰਸ਼ਨ ਹੋ ਰਹੇ ਸੀ। ਫਿਰ ਉਸ ਤੋਂ ਬਾਅਦ 'ਚ ਨੈਸ਼ਨਲ ਗਾਰਡ ਜਿਹੜੇ ਉਹ ਲਾਏ ਗਏ ਸੀ। ਕੱਲ੍ਹ ਕਿਹਾ ਜਾ ਰਿਹਾ ਸੀਗਾ ਵੀ ਪ੍ਰੋਟੈਸਟ ਥੋੜ੍ਹੇ ਜਿਹੜੇ ਆ ਹਿੰਸਕ ਨਹੀਂ ਸੀਗੇ, ਪਰ ਉਸ ਦੇ ਬਾਵਜੂਦ ਇਹ ਗੋਲੀਬਾਰੀ ਜਿਹੜੀ ਦੀ ਘਟਨਾ ਆ ਉਹ ਹੋਈ ਆ। ਪ੍ਰੋਟੈਸਟਰਸ ਤੇ ਜਿਹੜੇ ਆਰਮਡ ਮੈਨ ਇੱਕ ਗੈਸ ਸਟੇਸ਼ਨ ਦੇ ਬਾਹਰ ਸੀ, ਉਹਨਾਂ ਦੇ ਦਰਮਿਆਨ ਕਹਿੰਦੇ ਕਨਫਰੰਟਰੇਸ਼ਨ ਜਿਹੜੀ ਹੋਈ ਆ। ਉਸ ਦੇ ਦੌਰਾਨ ਜਿਹੜੀਆਂ ਗੋਲੀਆਂ ਚੱਲੀਆਂ, ਜਿਸ ਦੇ ਵਿੱਚ ਹੁਣ 2 ਜਣੇ ਮਾਰੇ ਗਏ ਆ ਤੇ ਇੱਕ ਜਿਹੜਾ ਆ ਉਹ ਜ਼ਖਮੀ ਦੱਸਿਆ ਗਿਆ ਹੈਗਾ। ਸੋ ਇਸ ਟਾਈਮ ਹਾਲਾਤ ਜਿਹੜੇ ਉਹ ਬਹੁਤੇ ਚੰਗੇ ਨਹੀਂ ਹੈਗੇ ਤੇ ਪੁਲਿਸ ਦੇ ਦੁਆਰਾ ਉਸ ਬੰਦੇ ਦੀ ਕਹਿੰਦੇ ਆ ਭਾਲ ਆ ਉਹ ਕੀਤੀ ਜਾ ਰਹੀ ਹੈ। ਕਹਿੰਦੇ ਵੀ ਇੱਕ ਲੌਂਗ ਗਨ AR ਰਾਈਫਲ ਟਾਈਪ ਕੁਛ ਅਜਿਹੀ ਜਿਹੜੀ ਗਨ ਆ ਉਹ ਉੱਥੇ ਲੈ ਕੇ ਗਿਆ ਹੋਇਆ ਸੀਗਾ ਤੇ ਉੱਥੋਂ ਦੇ ਜਿਹੜੇ ਸ਼ੈਰਿਫ ਹੈਗੇ ਆ ਡੇਵਿਡ ਬੈਥ, ਉਹਨਾਂ ਨੇ ਕਿਹਾ ਵੀ ਅਸੀਂ ਵਿਸ਼ਵਾਸ ਰੱਖਦੇ ਹਾਂ ਵੀ ਅਸੀਂ ਬਹੁਤ ਹੀ ਜਲਦ ਜਿਹੜਾ ਉਸ ਨੂੰ ਫੜਨ ਦੇ ਵਿੱਚ ਕਾਮਯਾਬ ਹੋਵਾਂਗੇ। ਪ੍ਰੋਟੈਸਟ ਲਗਾਤਾਰ ਇਸ ਕਰਕੇ ਚੱਲ ਰਹੇ ਆ ਵੀ ਜੇਕਬ ਬਲੇਕ ਨੂੰ ਜਿਸ ਪੁਲਿਸ ਵਾਲੇ ਨੇ ਗੋਲੀ ਮਾਰੀ ਆ ਉਸ ਦਾ ਨਾਮ ਜਿਹੜਾ ਆ ਉਹ ਦੱਸਣ ਤੋਂ ਇਨਕਾਰੀ ਹੋਈ ਪਈ ਆ ਪੁਲਿਸ। ਸੋ ਇੱਕ ਹਿਸਾਬ ਦੇ ਨਾਲ ਅਣਪਛਾਤੀ ਪੁਲਿਸ ਦੇ ਦੁਆਰਾ ਗੋਲੀ ਮਾਰੀ ਜਿਹੜੀ ਆ ਉਹ ਗੱਲ ਨੂੰ ਲੈ ਕੇ ਇਸ ਟਾਈਮ ਜਿਹੜੀ ਉਹ ਵਿਵਾਦ ਜਿਹੜਾ ਉਹ ਭਖਿਆ ਪਿਆ ਆ, ਕਿਉਂਕਿ ਨਾ ਪੁਲਿਸ ਨੇ ਜਿਹੜਾ ਉਸ ਦਾ ਨਾਮ ਦੱਸਿਆ ਅਤੇ ਨਾ ਉਸ ਨੂੰ ਫਾਇਰ ਕੀਤਾ ਆ। ਕਿਹਾ ਜਾ ਰਿਹਾ ਵੀ ਉਸ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ ਹੈਗਾ। ਸੋ ਇਸੇ ਕਰਕੇ ਜਿਹੜੇ ਇਸ ਟਾਈਮ ਵਿਰੋਧੀ ਵਾਲੇ ਹੈਗੇ ਆ ਜਿਨ੍ਹਾਂ ਦੇ ਗੋਲੀ ਲੱਗੀ ਆ, ਉਹਦੇ ਪਰਿਵਾਰ ਵਾਲੇ ਤੇ ਉਸ ਦੇ ਹੱਕ ਦੇ ਵਿੱਚ ਜਿਹੜੇ ਪ੍ਰੋਟੈਸਟ ਕਰਨ ਵਾਲੇ ਆ ਉਹ ਲਗਾਤਾਰ ਸੜਕਾਂ ਦੇ ਉੱਤੇ ਕਹਿੰਦੇ ਆ ਉਹ ਉਤਰ ਰਹੇ ਆ। ਇਹ ਬਹੁਤ ਮੰਦਭਾਗੀ ਘਟਨਾ ਆ। ਪੁਲਿਸ ਵਾਲੇ ਜਿਹੜੇ ਆ ਜਿਹੜੀਆਂ ਰਬਰ ਬੁਲਟਸ ਕੈਨਿਸਟਰਸ ਉਹ ਸਾਰਾ ਕੁਛ ਤਾਂ ਜਿਹੜੇ ਪ੍ਰੋਟੈਸਟਰ ਦੇ ਉੱਤੇ ਜ਼ਰੂਰ ਵਰਤ ਰਹੇ ਆ, ਪਰ ਜਿਹੜੇ ਬੰਦੂਕਾਂ ਲੈ ਕੇ ਕਹਿੰਦੇ ਬਾਹਰ ਖੜੇ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਆ, ਜਿਸ ਨੇ ਗੋਲੀ ਜਿਹੜੀ ਉਹ ਚਲਾਈ ਹੈਗੀ ਆ ਉਸ ਨੂੰ ਅਜੇ ਤੱਕ ਫੜਨ ਦੇ ਵਿੱਚ ਨਾਕਾਮਯਾਬ ਰਹੇ ਨੇ। ਸੋ ਇਸ ਟਾਈਮ ਦੋਨੋਂ ਹੀ ਪਾਸਿਓਂ ਜਿਹੜਾ ਗੁੱਸਾ ਆ ਉਹ ਉੱਬਲ ਰਿਹਾ ਹੈਗਾ ਆ। ਸੋ ਜੀ ਬਿਲਕੁਲ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਆ ਪ੍ਰੋਟੈਸਟਰਸ ਆ ਕਾਫੀ ਵੱਡੀ ਗਿਣਤੀ 'ਚ ਨੈਸ਼ਨਲ ਗਾਰਡ ਵੀ ਬੁਲਾਏ ਗਏ ਸੀਗੇ। ਪਹਿਲਾਂ 125 ਸੀ, ਹੁਣ 250 ਵਧਾ ਦਿੱਤਾ ਗਿਆ। ਪਰ ਕਹਿੰਦੇ ਵੀ ਕੁਛ ਕੁ ਜਿਹੜੀਆਂ ਸ਼ੌਪਸ ਆ, ਖਾਸ ਕਰਕੇ ਜਿਹੜੀਆਂ ਕਾਰ ਡੀਲਰਸ਼ਿਪ ਆ, ਉਹਨਾਂ ਦੇ ਅੱਗ ਲਾਈ ਗਈ ਅਤੇ ਉਹਨਾਂ ਨੂੰ ਲੁੱਟਿਆ ਗਿਆ। ਅਤੇ ਇਹ ਜਿਹੜੀ ਸ਼ੂਟਿੰਗ ਵੀ ਹੋ ਰਹੀ ਆ, ਕਹਿੰਦੇ ਵੀ ਇੱਕ ਮਿਲੀਸ਼ੀਆ ਗਰੁੱਪ ਇਹ ਪ੍ਰਾਈਵੇਟ ਗੈਸ ਸਟੇਸ਼ਨ ਨੂੰ ਪ੍ਰੋਟੈਕਟ ਕਰਨ ਦੇ ਲਈ ਸੀਗਾ ਅਤੇ ਉਹ ਜਿਹੜਾ ਗੈਸ ਸਟੇਸ਼ਨ ਦੇ ਉੱਤੇ ਜਿਹੜੇ ਪ੍ਰੋਟੈਸਟਰਸ ਆ ਅਤੇ ਇਹਨਾਂ ਦੇ ਵਿੱਚ ਜਿਹੜਾ ਤਕਰਾਰ ਹੋਇਆ ਤਾਂ ਜਿਹੜੀ ਉੱਥੇ ਗੋਲੀ ਚੱਲੀ ਹੈਗੀ ਆ। ਲੋਕ ਕਹਿੰਦੇ ਬਹੁਤ ਸਾਰੇ ਆਪਣੇ ਬਿਜ਼ਨਸਿਸ ਨੂੰ ਜਿਹੜੇ ਹਾਈ ਐਂਡ ਗਨਸ ਦੇ ਨਾਲ ਪ੍ਰੋਟੈਕਟ ਕਰ ਰਹੇ ਹੈਗੇ ਆ। ਜੀ ਹੁਣ ਇਹ ਨਹੀਂ ਪਤਾ ਵੀ ਜਿਸ ਨੇ ਗੋਲੀ ਚਲਾਈ ਵੀ ਐਕਚੁਅਲ 'ਚ ਇਹਦਾ ਬਿਜ਼ਨਸ ਸੀਗਾ ਜਾਂ ਕਿੱਦਾਂ ਆ। ਅਜੇ ਬੰਦਾ ਜਿਹੜਾ ਉਹਨਾਂ ਦੇ ਕੋਲੋਂ ਜਿਹੜਾ ਉਹ ਫੜਿਆ ਨਹੀਂ ਗਿਆ, ਪਰ ਆਈ ਥਿੰਕ ਇਹ ਪਰਹੇਜ਼ ਕਰਨ ਦੀ ਜਿਹੜੀ ਜ਼ਰੂਰਤ ਹੈ। ਇਹਦੇ ਨਾਲ ਕੰਮ ਜਿਹੜਾ ਆ ਉਹ ਵਧਣਾ ਹੀ ਆ, ਇਹ ਕੰਮ ਜਿਹੜਾ ਉਹ ਘਟਣਾ ਨਹੀਂ ਆ। ਆਲਰੇਡੀ ਅਣਪਛਾਤੀ ਪੁਲਿਸ ਦੇ ਦੁਆਰਾ ਜਿਹੜਾ ਇਹ ਬੰਦੇ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਉਸ 'ਤੇ ਕਹਿੰਦੇ ਸਪਾਈਨ ਦਾ ਵਰਟੀਬਰੇਟ ਆ ਉਹ ਟੁੱਟ ਗਿਆ ਅਤੇ ਕਹਿੰਦੇ ਸ਼ਾਇਦ ਸਾਰੀ ਉਮਰ ਉਹ ਹੁਣ ਤੁਰ ਜਿਹੜਾ ਉਹ ਨਹੀਂ ਪਾਊਗਾ। ਪੁਲਿਸ ਦੇ ਦੁਆਰਾ ਇੱਕ ਹਿਸਾਬ ਦੇ ਨਾਲ ਉਸ ਨੂੰ ਹੈਂਡੀਕੈਪ ਜਿਹੜਾ ਆ ਉਹ ਕਰ ਦਿੱਤਾ ਗਿਆ ਆ ਅਤੇ ਹੁਣ ਜਿਹੜਾ ਇਹ ਗੋਲੀ ਚੱਲੀ ਆ ਅਤੇ ਹੁਣ ਦੇਖਦੇ ਹਾਂ ਵੀ ਇਸ ਨੂੰ ਫੜਨ 'ਚ ਕਾਮਯਾਬ ਰਹਿੰਦੇ ਨੇ ਜਾਂ ਨਹੀਂ ਰਹਿੰਦੇ ਨੇ, ਅਤੇ ਜੇ ਫੜਿਆ ਜਾਂਦਾ ਹੈ ਤਾਂ ਕੀ ਕੋਈ ਚਾਰਜਸ ਜਿਹੜੇ ਇਸ ਦੇ ਉੱਤੇ ਕਿਹੜੇ ਅਜਿਹੇ ਜਿਹੜੇ ਉਹ ਲੱਗਣਗੇ। ਸੋ ਇਹ ਹੁਣ ਇਸ ਟਾਈਮ ਗੁੱਸਾ ਜਿਹੜਾ ਆ ਪੂਰੀ ਤਰ੍ਹਾਂ ਦੋਨੋਂ ਪਾਸਿਓਂ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ, ਖਾਸ ਕਰਕੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਦੇ ਦੁਆਰਾ। ਇਸ ਦਾ ਜਿਹੜਾ ਅਸਰ ਆ ਹਰਜੋਤ ਸਿੰਘ ਜੀ ਪ੍ਰੋਟੈਸਟ ਦਾ ਹੋਰ ਸਿਟੀਜ਼ ਦੇ ਵਿੱਚ ਵੀ ਜਿਹੜਾ ਉਹ ਦੇਖਣ ਨੂੰ ਮਿਲਿਆ। ਪੋਰਟਲੈਂਡ ਓਰੇਗਨ ਦੇ ਵਿੱਚ ਵੀ ਕਹਿੰਦੇ ਫਿਰ ਜਿਹੜੇ ਪ੍ਰੋਟੈਸਟ ਇਸ ਦੇ ਕਰਕੇ ਜਿਹੜੇ ਉਹ ਹੋਏ, ਅਤੇ ਉੱਧਰ ਜਿਹੜਾ ਨਾਲ ਦੇ ਨਾਲ ਵਾਸ਼ਿੰਗਟਨ DC ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਕਹਿੰਦੇ ਪ੍ਰੋਟੈਸਟ ਆ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਦੇਖਿਆ ਗਿਆ ਹੈਗਾ ਆ। ਇਹ ਉਸ ਦੌਰਾਨ ਘਟਨਾ ਜਿਹੜੀ ਆ ਇਹ ਵਾਪਰੀ ਆ। ਜੇ 3 ਮਹੀਨੇ ਪਹਿਲਾਂ ਪੁਲਿਸ ਦੇ ਦੁਆਰਾ ਇੱਕ ਬੰਦਾ ਜਿਹੜਾ ਉਹ ਮਾਰਿਆ ਗਿਆ, ਉਸ ਤੋਂ ਬਾਅਦ ਦੇ ਵਿੱਚ ਕਈ ਮਹੀਨੇ ਪ੍ਰੋਟੈਸਟ ਚੱਲੇ ਅਤੇ ਇਹ ਪੁਲਿਸ ਵਾਲੇ ਨੇ ਉਸ ਦੀ ਬਿਲਕੁਲ ਪਰਵਾਹ ਨਾ ਕਰਦੇ ਹੋਏ ਉਸ ਦੀ ਪਿੱਛੋਂ ਜਿਹੜੀਆਂ 7 ਗੋਲੀਆਂ ਜਿਹੜੀਆਂ ਬਲੇਕ ਦੇ ਜਿਹੜੀਆਂ ਮਾਰੀਆਂ ਅਤੇ ਹੁਣ ਉਹ ਸਾਰੀ ਉਮਰ ਦੇ ਲਈ ਅਪਾਹਜ ਜਿਹੜਾ ਆ ਕਹਿੰਦੇ ਵੀ ਉਹ ਹੋ ਜਾਊਗਾ। ਕਹਿੰਦੇ ਮਿਰੇਕਲ ਹੀ ਹੋਊਗਾ, ਕੋਈ ਕ੍ਰਿਸ਼ਮਾ ਹੀ ਹੋਊਗਾ ਜੇ ਉਹ ਦੁਬਾਰਾ ਜਿਹੜਾ ਉਹ ਤੁਰ ਸਕੂਗਾ, ਅਤੇ ਉਹ ਸਾਰਾ ਕੁਛ ਜਿਹੜਾ ਉਹ ਵਾਪਰਿਆ ਆ। ਸੋ ਇਹ ਹੁਣ ਸਿਚੁਏਸ਼ਨ ਜਿਹੜੀ ਹੈ ਲੱਗਦਾ ਆ ਹਰਜੋਤ ਸਿੰਘ ਜੀ ਇਹ ਫਿਰ ਬੋਇਲ ਅਪ ਜਿਹੜੀ ਉਹ ਹੋਊਗੀ ਆਉਣ ਵਾਲੇ ਦਿਨਾਂ ਦੇ ਵਿੱਚ। ਇਹ ਘਟਨਾਵਾਂ ਜਿਹੜੀਆਂ ਆ ਪ੍ਰੋਟੈਸਟ ਵਗੈਰਾ ਸ਼ਾਇਦ ਫਿਰ ਦੁਬਾਰਾ ਜਿਹੜੇ ਉਹ ਵੱਧ ਸਕਦੇ ਆ,
ਤੇ ਜਿਹੜੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਦੌਰਾਨ ਇਹ ਸਾਰਾ ਕੁਝ ਵਾਪਰਿਆ ਆ। ਇਹ ਦੇਖਦੇ ਹਾਂ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਤੇ ਉਪ ਰਾਸ਼ਟਰਪਤੀ ਆ ਜਾਂ ਰਿਪਬਲਿਕਨ ਪਾਰਟੀ ਆ, ਇਹ ਸਾਰੀਆਂ ਚੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਜੇ ਉਸ ਨੂੰ ਐਡਰੈਸ ਕਰਦੀਆਂ ਨੇ ਜਾਂ ਨਹੀਂ ਕਰਦੀਆਂ ਨੇ। ਜੀ, ਸੋ ਬਿਲਕੁਲ ਵਿਸਕੌਨਸਨ ਦੇ ਗਵਰਨਰ ਟੋਨੀ ਐਵਰਸ ਜਿਹੜੇ ਡੈਮੋਕ੍ਰੇਟ ਹੈਗੇ ਆ, ਉਹਨਾਂ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੈਗੀ। ਨੈਸ਼ਨਲ ਗਾਰਡ ਦੀ ਗਿਣਤੀ ਵਧਾਈ ਗਈ ਆ। ਕਹਿੰਦੇ ਵੀ ਪਿਛਲੇ 2 ਦਿਨਾਂ ਦੇ ਵਿੱਚ 30 ਤੋਂ ਵੱਧ ਅੱਗਾਂ ਲੱਗੀਆਂ ਤੇ 34 ਦੇ ਕਰੀਬ ਜਿਹੜੇ ਬਿਜ਼ਨੈਸਸ ਆ ਉਹ ਤਬਾਹ ਹੋਏ ਹੈਗੇ ਆ। ਤੇ ਪੁਲਿਸ ਵਾਲਿਆਂ ਨੇ ਇੱਕ ਬੰਦੇ ਦੇ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 7 ਗੋਲੀਆਂ ਮਾਰੀਆਂ। ਉਹ ਤੋਂ ਬਾਅਦ ਕੱਲ੍ਹ ਰਾਤੀ 2 ਜਣਿਆਂ ਦੇ ਜਿਹੜੀਆਂ ਗੋਲੀਆਂ ਵੱਜੀਆਂ, 2 ਦੀ ਜਿਹੜੀ ਆ ਡੈਥ ਹੋਈ ਆ ਤੇ ਇੱਕ ਜਾਣਾ ਜਿਹੜਾ ਆ ਉਹ ਜ਼ਖਮੀ ਵੀ ਹੋਇਆ ਹੈਗਾ। ਸੋ ਸਿਚੁਏਸ਼ਨ ਉੱਥੇ ਜਿਹੜੀ ਆ ਬਹੁਤ ਹੀ ਜ਼ਿਆਦਾ ਇਸ ਵੇਲੇ ਟੈਂਸ ਬਣੀ ਹੋਈ ਆ। ਕਨੋਸ਼ਾ ਟਾਊਨ ਜਿਹੜਾ ਆ, ਜੇ ਦੱਸਦੇ ਜਾਈਏ, ਕਹਿੰਦੇ ਵੀ ਸ਼ਿਕਾਗੋ ਤੋਂ ਜਦੋਂ ਤੁਸੀਂ ਵਿਸਕੌਨਸਨ ਸਟੇਟ ਮਿਲਵਾਕੀ ਵੱਲ ਆਉਂਦੇ ਆ ਤੇ ਪਹਿਲਾ ਹੀ ਟਾਊਨ ਇਹ ਆਉਂਦਾ ਹੈਗਾ ਆ। ਸੋ ਪਿਛਲੇ ਕਈ ਮਹੀਨਿਆਂ ਤੋਂ ਮਿਲਵਾਕੀ ਵਿਸਕੌਨਸਨ ਦੇ ਵਿੱਚ ਪ੍ਰੋਟੈਸਟ ਚੱਲ ਰਹੇ ਸੀ ਜਾਰਜ ਫਲੋਇਡ ਦੀ ਮੌਤ ਨੂੰ ਲੈ ਕੇ, ਪਰ ਜਿਹੜੀ ਹੁਣ ਸਿਚੁਏਸ਼ਨ ਆ ਇਹ ਬਿਲਕੁਲ ਐਨ ਐਕਸਟ੍ਰੀਮ ਤੇ ਪਹੁੰਚੀ ਹੋਈ ਹੈ ਇਸ ਵੇਲੇ। ਬਿਲਕੁਲ, ਜਦੋਂ ਹਰਜੋਤ ਸਿੰਘ ਜੀ ਲੋਕਾਂ ਨੂੰ ਪ੍ਰਾਪਰਟੀ ਦੀ ਜ਼ਿਆਦਾ ਫਿਕਰ ਆ ਲੋਕਾਂ ਦੀ ਜਾਨ ਦੇ ਨਾਲੋਂ, ਜਦੋਂ ਉਸ ਦੀ ਗੱਲ ਉਹ ਨਹੀਂ ਕਰਨਗੇ, ਸਿਰਫ ਪ੍ਰਾਪਰਟੀ ਦੀ ਗੱਲ ਕਰਨਗੇ, ਤਾਂ ਉਦੋਂ ਇੱਦਾਂ ਦੀਆਂ ਸਿਚੁਏਸ਼ਨ ਜਿਹੜੀਆਂ ਵਧਣੀਆਂ। ਜਦੋਂ ਜਾਨ ਦੀ ਕੀਮਤ ਉਹ ਪ੍ਰਾਪਰਟੀ ਦੇ ਨਾਲੋਂ ਘੱਟ ਸਮਝਦੇ ਆ ਤਾਂ ਫਿਰ ਇੱਦਾਂ ਦੀਆਂ ਸਿਚੁਏਸ਼ਨ ਜਿਹੜੀਆਂ ਵਧਣੀਆਂ। ਹੁਣ ਜਿਨ੍ਹਾਂ ਦੇ ਉੱਤੇ ਕਹਿੰਦੇ ਵੀ ਲਗਾਤਾਰ ਅਤਿਆਚਾਰ ਜੇ ਹੋਈ ਜਾਂਦਾ ਆ, ਜੇ ਉਹਨਾਂ ਦੇ ਹੁਣ ਬੰਦਿਆਂ ਨੂੰ ਉਹਨਾਂ ਦੇ ਨਿਆਣਿਆਂ ਦੇ ਸਾਹਮਣੇ ਗੋਲੀਆਂ ਮਾਰ ਰਹੇ, ਤਾਂ ਕਿਤੇ ਨਾ ਕਿਤੇ ਗੁੱਸੇ ਦਾ ਉਬਾਲਾ ਤਾਂ ਉਹਨਾਂ ਦਾ ਵੀ ਜਿਹੜਾ ਉਹ ਆ ਸਕਦਾ ਆ। ਦੂਜੇ ਪਾਸੇ ਜਿਨ੍ਹਾਂ ਦੇ ਇਹਨਾਂ ਚੀਜ਼ਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ, ਗੁੱਸਾ ਉੱਧਰਲੇ ਪਾਸੇ ਵੀ ਜਿਹੜਾ ਹੋਊਗਾ। ਸੋ ਇਹ ਦੋਨੋਂ ਪਾਸੇ ਦੇ ਗੁੱਸੇ ਨੂੰ ਕਿੱਦਾਂ ਨਜਿੱਠਿਆ ਜਾ ਸਕਦਾ ਆ, ਇਹ ਦੇਖਣ ਵਾਲੀ ਗੱਲ ਆ। ਪੁਲਿਸ ਦੀ ਕਾਰਵਾਈ ਕਿਉਂ ਬਾਰ-ਬਾਰ ਇੱਦਾਂ ਦੀ ਹੋਈ ਹੁੰਦੀ ਆ ਵੀ ਹਰ ਵਾਰੀ ਇਹ ਜਿਹੜੀਆਂ ਗੋਲੀਆਂ ਦਾ ਹੀ ਸ਼ਿਕਾਰ ਜਿਹੜੇ ਇਹ ਲੋਕ ਆ ਉਹ ਕਿਉਂ ਹੋ ਰਹੇ ਹੈਗੇ ਆ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਕਨੋਸ਼ਾ ਏਰੀਏ ਦੇ ਵਿੱਚ ਇੱਕ ਫੇਸਬੁੱਕ ਦੇ ਉੱਤੇ ਗਰੁੱਪ ਬਣਾਇਆ ਗਿਆ ਸੀ ਜਿਹਦਾ ਨਾਂ ਸੀ ਕਾਲ ਟੂ ਆਰਮਸ। ਵੀ ਸਾਰੇ ਜਾਣੇ ਆਪਣੇ ਜਿਹੜੇ ਹਥਿਆਰਾਂ ਦੇ ਨਾਲ ਲੈਸ ਹੋ ਜਾਓ। ਉਸ ਤੋਂ ਬਾਅਦ ਜਿਹੜਾ ਫੇਸਬੁੱਕ ਆ ਉਸ ਨੇ ਇਸ ਗਰੁੱਪ ਨੂੰ ਜਿਹੜਾ ਆ ਡਾਊਨ ਕਰ ਦਿੱਤਾ, ਇਹ ਤੋਂ ਵਾਪਸ ਲੈ ਲਿਆ ਤਾਂ ਕਿ ਕੋਈ ਇਹ ਜਿਹੜਾ ਸ਼ੇਅਰ ਨਾ ਹੋ ਸਕੇ। ਪਰ ਜਦੋਂ ਹੀ ਕਹਿੰਦੇ ਇਹ ਗਰੁੱਪ ਬਣਾਇਆ ਗਿਆ, ਵਿਦਿਨ ਥੋੜ੍ਹੇ ਮਿੰਟਾਂ 'ਚ ਹੀ ਕਹਿੰਦੇ 3000 ਤੋਂ ਵੱਧ ਮੈਂਬਰ ਇਹਦੇ ਜਿਹੜੇ ਬਣ ਗਏ ਸੀ। ਸੋ ਇੱਥੋਂ ਦੇਖ ਸਕਦੇ ਹਾਂ ਵੀ ਜਿਹੜੀ ਸਿਚੁਏਸ਼ਨ ਆ ਉੱਥੇ ਕਾਫੀ ਜਿਹੜੀ ਖਤਰਨਾਕ ਬਣੀ ਹੋਈ ਹੈਗੀ ਆ। ਦੇਖੋ, ਇਹ ਲੋਕ ਪ੍ਰੋਟੈਸਟ ਜਿਹੜੇ ਆ ਪ੍ਰੋਟੈਸਟਰਸ ਦੇ ਖਿਲਾਫ ਜਿਹੜੇ ਉਹ ਕਰ ਰਹੇ ਆ ਤੇ ਕਹਿੰਦੇ ਵੀ ਪੈਟਰੀਅਟ ਆ, ਅਸੀਂ ਇੱਦਾਂ ਆ ਉੱਦਾਂ ਆ। ਤੇ ਕਿੰਨੇ ਜਿਹੜੇ ਹੁਣ ਆਪਾਂ ਦੇਖ ਰਹੇ ਹਾਂ ਵੀ ਫੋਰਟ ਹੁੱਡ ਦੇ ਵਿੱਚ ਜਿਹੜੇ ਸੋਲਜਰ ਆ ਉਹ ਮਾਰੀ ਜਾ ਰਹੇ ਆ। ਇੱਕ ਜਿਹੜੀ ਬੀਬੀ ਆ ਉਸ ਨੂੰ ਮਾਰ ਘੱਤਿਆ। ਇੱਕ ਹੋਰ ਬੀਤੇ ਦਿਨੀ ਇੱਕ ਫੋਰਟ ਹੁੱਡ ਦਾ ਜਿਹੜਾ ਸੋਲਜਰ ਆ ਉਸ ਦੀ ਲਾਸ਼ ਜਿਹੜੀ ਉਹ ਬਰਾਮਦ ਕਹਿੰਦੇ ਆ ਉਹ ਹੋਈ ਆ। ਉਸ ਦੇ ਉੱਤੇ ਕਿਤੇ ਨਾ ਕਿਤੇ ਵੀ ਚੁੱਪ ਜਿਹੜੀ ਉਹ ਕਰ ਜਾਂਦੇ, ਮਾੜੀ ਗੱਲ ਹੈਗੀ ਆ। ਜੇ ਵਾਕਿਆ ਹੀ ਤੁਹਾਨੂੰ ਜਿਹੜੀ ਤੁਸੀਂ ਬਲੂ ਲਾਈਵ ਮੈਟਰ ਜਾਂ ਇੱਦਾਂ ਦੀ ਗੱਲ ਜਿਹੜੀ ਉਹ ਆਖਦੇ ਆ, ਇਹਨਾਂ ਚੀਜ਼ਾਂ ਵਾਸਤੇ ਵੀ ਜਿਹੜਾ ਇਹਨਾਂ ਨੂੰ ਜਿਹੜਾ ਜ਼ੋਰ ਪਾਉਣਾ ਚਾਹੀਦਾ ਵੀ ਕੀ ਹੋ ਰਿਹਾ ਆ। ਇਹ ਫੋਰਟ ਹੁੱਡ ਦੇ ਵਿੱਚ ਇੱਕ ਹੋਰ ਸੋਲਜਰ ਬੀਤੇ ਦਿਨੀ ਹਰਜੋਤ ਸਿੰਘ ਜੀ ਜਿਹੜਾ ਉਹ ਗਵਾਚ ਗਿਆ ਸੀਗਾ ਤੇ ਹੁਣ ਕਹਿੰਦੇ ਉਸ ਦੀ ਲਾਸ਼ ਜਿਹੜੀ ਉਹ ਲੱਭੀ ਆ। ਸਾਰਜੈਂਟ ਕਹਿੰਦੇ ਐਲਡਰ ਫਰਨੈਂਡਸ ਜਿਹੜਾ ਇਸ ਦਾ ਨਾਮ ਦੱਸਿਆ ਜਾ ਰਿਹਾ। ਪੁਲਿਸ ਜਿਹੜੀ ਟੈਂਪਲ ਟੈਕਸਸ ਦੀ, ਉਹਨਾਂ ਨੇ ਕਿਹਾ ਵੀ ਜਿਹੜੀ ਲਾਸ਼ ਬਰਾਮਦ ਹੋਈ ਆ, ਜਿਹੜੀ ਅਜੇ ਮੁੱਢਲੀ ਜਾਂਚ ਦੇ ਵਿੱਚ ਇਹੀ ਲੱਗ ਰਿਹਾ ਵੀ ਕੋਈ ਇਸ ਦੇ ਵਿੱਚ ਪ੍ਰੋਬਲਮ ਤਾਂ ਨਹੀਂ ਜਿਹੜੀ ਕੋਈ ਹੈਗੀ ਮੌਤ ਦੇ ਵਿੱਚ। ਪਰ ਹੁਣ ਸਿਚੁਏਸ਼ਨ ਜਿਹੜੀ ਆ ਦੇਖਦੇ ਹਾਂ ਕੀ ਬਣਦੀ ਹੈ। ਕਹਿੰਦੇ ਰੇਲ ਰੋਡ ਟਰੈਕਸ ਤੋਂ ਕਿਸੇ ਇੱਕ ਦੀ ਕਾਲ ਜਿਹੜੀ ਉਹ ਆਈ ਸੀ। ਜਦੋਂ ਆਫੀਸਰ ਉੱਥੇ ਪਹੁੰਚੇ ਤਾਂ ਉਹਨਾਂ ਨੇ ਇਹ ਜਿਹੜਾ ਉਹ ਦੇਖਿਆ ਵੀ ਜਿਸ ਦੀ ਇਹ ਲਾਸ਼ ਹੈਗੀ ਆ ਉਸ ਨੂੰ ਮਰਿਆ ਨੂੰ ਕੁਛ ਸਮਾਂ ਜਿਹੜਾ ਹੋ ਗਿਆ ਤੇ ਬਾਅਦ ਦੇ ਵਿੱਚ ਆਇਡੈਂਟੀਫਾਈ ਜਿਹੜਾ ਉਹ ਕੀਤਾ ਗਿਆ ਸੀਗਾ ਵੀ ਇਹ ਫੋਰਟ ਹੁੱਡ ਦਾ ਸੋਲਜਰ ਸੀ, 23 ਸਾਲਾਂ ਦਾ ਐਲਡਰ ਫਰਨੈਂਡਸ, ਜਿਹੜਾ ਪਿਛਲੇ ਕੁਛ ਦਿਨਾਂ ਤੋਂ ਲਾਪਤਾ ਜਿਹੜਾ ਉਹ ਦੱਸਿਆ ਜਾ ਰਿਹਾ ਸੀ 17 ਅਗਸਤ ਤੋਂ। ਤੇ ਇਹ ਕਹਿੰਦੇ ਵੀ ਇਸ ਨੂੰ ਟਰਾਂਸਫਰ ਕੀਤਾ ਜਾ ਰਿਹਾ ਸੀ ਦੂਜੇ ਯੂਨਿਟ ਦੇ ਵਿੱਚ। ਤੇ ਕਹਿੰਦੇ ਵੀ ਇਹ ਕਿਹਾ ਇਸ ਦੇ ਇਹੀ ਸੀਗਾ, ਇਹ ਅਬਿਊਜ਼ਿਵ ਸੈਕਸ਼ੂਅਲ ਕੰਟੈਕਟ ਦਾ ਇੱਕ ਵਿਕਟਮ ਸੀਗਾ, ਪੀੜਤ ਸੀਗਾ ਤੇ ਉਸ ਦੀ ਇਨਵੈਸਟੀਗੇਸ਼ਨ ਇਸ ਦੇ ਬਾਰੇ ਚੱਲ ਰਹੀ ਸੀ। ਬੀਤੇ ਦਿਨਾਂ ਦੇ ਵਿੱਚ ਜਿਹੜੀ ਵਨੈਸਾ ਨਾਂ ਦੀ ਸੋਲਜਰ ਜਿਹੜੀ ਮਾਰੀ ਗਈ ਸੀਗੀ ਉਸ ਦੇ ਉੱਤੇ ਵੀ ਸੈਕਸ਼ੂਅਲ ਅਸੌਲਟ ਦੇ ਹੀ ਉਹ ਵੀ ਸੈਕਸ਼ੂਅਲ ਅਸੌਲਟ ਦੀ ਜਿਹੜੀ ਪੀੜਤ ਆ
ਉਹ ਦੱਸੀ ਜਾ ਰਹੀ ਸੀ। ਉਸ ਦੀ ਜਾਂਚ ਵੀ ਜਿਹੜੀ ਉਹ ਚੱਲ ਰਹੀ ਸੀ। ਸੋ ਕਿਤੇ ਨਾ ਕਿਤੇ ਉੱਥੇ ਵੀ ਕੁਛ ਦਾਲ 'ਚ ਕਾਲਾ ਜਿਹੜਾ ਉਹ ਕੁਛ ਚੱਲ ਰਿਹਾ ਹੈਗਾ ਆ। ਜੀ, ਇਸੇ ਤਰ੍ਹਾਂ ਇਕੱਲਾ ਕੈਨੋਸ਼ਾ ਨਹੀਂ, ਹੋਰ ਵੀ ਏਰੀਏ ਦੇ ਵਿੱਚ ਕਹਿੰਦੇ ਪਈ ਇੱਕ ਦੂਜੇ ਦੇ ਵਿਰੁੱਧ ਜਿਹੜੇ ਗਰੁੱਪ ਆ ਕਾਫੀ ਅਗਰੈਸਿਵ ਹੋਏ ਪਏ ਆ। ਨਵੀਂ ਖਬਰ ਆਈ ਆ ਪਈ ਬਲੈਕ ਲਾਈਵਜ਼ ਮੈਟਰ ਵਾਲਿਆਂ ਨੇ ਇੱਕ ਵਾਸ਼ਿੰਗਟਨ DC ਦੇ ਵਿੱਚ ਇੱਕ ਰੈਸਟੋਰੈਂਟ, ਜਿੱਥੇ ਕਿ ਕਹਿੰਦੇ ਪਈ ਵਾਈਟ ਡਾਈਨਰਸ ਸੀਗੇ, ਚਿੱਟੇ ਮੂਲ ਦੇ ਲੋਕ ਡਿਨਰ ਕਰ ਰਹੇ ਸੀ, ਅਤੇ ਉੱਥੇ ਕਾਫੀ ਜ਼ਿਆਦਾ ਪ੍ਰੋਟੈਸਟ ਕੀਤਾ ਵੀ ਤੁਸੀਂ ਸਾਡਾ ਸਾਥ ਨਹੀਂ ਦੇ ਰਹੇ ਇਸ ਜਿਹੜਾ ਕਾਲੇ ਮੂਲ ਦਾ ਨੌਜਵਾਨ ਜਿਸ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਉਹਦੇ ਸੰਬੰਧ ਦੇ ਵਿੱਚ, ਅਤੇ ਆਪਣੇ ਹੱਥ ਖੜੇ ਕਰਕੇ ਸਾਡਾ ਸਾਥ ਦਿਓ। ਅਤੇ ਕਹਿੰਦੇ ਵੀ ਜਿਨ੍ਹਾਂ ਨੇ ਨਹੀਂ ਕੀਤੇ ਅਤੇ ਉਹਨਾਂ ਦੀ ਕਾਫੀ ਖਿੱਚਾਤੂਹੀ ਵੀ ਕੀਤੀ ਗਈ ਆ। ਸੋ ਇਹ ਖਬਰਾਂ ਵੀ ਇੱਥੇ ਆ ਰਹੀਆਂ ਹੈਗੀਆਂ ਜੀ। ਬੋਲ ਕੇ ਖਿੱਚਾਤੂਹੀ ਜਿਹੜੇ ਉਹ ਹੱਥ ਪੈਰ ਤਾਂ ਨਹੀਂ ਜਿਹੜੇ ਕਹਿੰਦੇ ਮਾਰੇ, ਪਰ ਕਹਿੰਦੇ ਵੀ ਉਹਨਾਂ ਨੂੰ ਬਰੇਟ ਜਿਹੜਾ ਉਹ ਕੀਤਾ ਗਿਆ ਜ਼ਿਆਦਾ, ਉਹਨਾਂ ਨੂੰ ਜਿਹੜਾ ਉਸ ਦੇ ਉਲਟ ਉਹਨਾਂ ਨੂੰ ਉਹ ਬੋਲ ਰਹੇ ਸੀ, ਅਤੇ ਉਸ ਦੇ ਕਰਕੇ ਜਿਹੜੀ ਨੈਗੇਟਿਵ ਜਿਹੜੀ ਇਹਨਾਂ ਨੂੰ ਕਹਿ ਲਓ ਵੀ ਪਬਲਿਸਿਟੀ ਜਿਹੜੀ ਬਲੈਕ ਲਾਈਵ ਮੈਟਰ ਵਾਲਿਆਂ ਨੂੰ ਜਿਹੜੀ ਉਹ ਮਿਲ ਰਹੀ ਆ। ਸੋ ਗੁੱਸੇ ਪੂਰੇ ਵਾਲਿਆਂ ਦੇ ਉੱਤੇ ਜਿਹੜੇ ਇਸ ਟਾਈਮ ਉਬਲ ਰਹੇ ਨੇ। ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਵਿੱਚ ਕੀ ਬਣਨਾ ਆ। ਉਮੀਦ ਇਹੀ ਕਰਦੇ ਹਾਂ ਵੀ ਭਾਈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਤੁਰੰਤ ਜਿਹੜਾ ਉਹ ਫੜਿਆ ਜਾਵੇ, ਪੁਲਿਸ ਵਾਲਿਆਂ ਦਾ ਜਿਹੜਾ ਉਹ ਨਾਮ ਉਸ ਦੇ ਵਿੱਚ ਦੱਸਿਆ ਜਾਵੇ ਕਿੰਨੇ ਗੋਲੀ ਮਾਰੀ ਆ। ਨਹੀਂ ਤਾਂ ਇਹ ਤਾਂ ਫਿਰ ਪੰਜਾਬ ਵਾਲੀ ਗੱਲ ਹੀ ਹੋ ਗਈ, ਅਣਪਛਾਤੀ ਪੁਲਿਸ ਦੇ ਦੁਆਰਾ ਜਿਹੜੇ 2 ਬੰਦੇ ਮਾਰ ਦਿੱਤੇ ਗਏ, ਅਤੇ ਬਾਅਦ ਦੇ ਵਿੱਚ ਆਪਾਂ ਦੇਖਿਆ ਹੀ ਆ ਵੀ ਉੱਥੇ ਕੀ ਕੁਛ ਵਾਪਰਿਆ। ਅਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਆਪਸ ਦੇ ਵਿੱਚ ਗੁੱਥਮ ਗੁੱਥ ਅੱਜ ਇਹਨਾਂ ਨੇ ਚਲਾਈਆਂ, ਕੱਲ੍ਹ ਨੂੰ ਦੂਜੇ ਪਾਸਿਓਂ ਚੱਲਣਗੀਆਂ। ਫਿਰ ਇਹ ਗਾਂ ਜਿਹੜੀ ਸਿਚੁਏਸ਼ਨ ਅੱਗੇ ਤੋਂ ਅੱਗੇ ਜਿਹੜੀ ਉਹ ਵਧੂਗੀ, ਘਟੂਗੀ ਨਹੀਂ। ਕਿਉਂਕਿ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਬੀਤੇ ਦਿਨਾਂ 'ਚ ਇਹ ਵੀ ਰਿਪੋਰਟਾਂ ਸਾਹਮਣੇ ਆਈਆਂ ਆ ਵੀ ਫਸਟ ਟਾਈਮ ਜਿਹੜੇ ਗਨ ਓਨਰਸ ਨੇ ਉਹ ਬਹੁਤ ਜ਼ਿਆਦਾ ਇਸ ਟਾਈਮ ਅਮਰੀਕਾ ਦੇ ਵਿੱਚ ਉਹਨਾਂ ਦਾ ਵਾਧਾ ਹੋਇਆ ਹੈ, ਖਾਸ ਕਰਕੇ ਉਦੋਂ ਤੋਂ ਜਦੋਂ ਤੋਂ ਇਹ ਜਿਹੜੇ ਪ੍ਰੋਟੈਸਟ ਜਾਰਜ ਫਲਾਇਡ ਦੇ ਮਾਮਲੇ ਤੋਂ ਬਾਅਦ ਦੇ ਵਿੱਚ ਵੀ ਜਿਹੜੇ ਉਹ ਵਧੇ ਨੇ। ਬਹੁਤ ਸਾਰੇ ਅਜਿਹੇ ਲੋਕ ਵੀ ਕਈ ਵਾਰੀ ਜੱਕੋ ਤੱਕੀ ਜਿਹੜੀ ਆ ਉਹ ਬੰਦੂਕ ਲੈ ਰਹਿੰਦੇ ਨੇ, ਜਿਨ੍ਹਾਂ ਨੇ ਜੇ ਪੂਰੀ ਤਰ੍ਹਾਂ ਸੇਫਟੀ ਟ੍ਰੇਨਿੰਗ ਵੀ ਉਸ ਦੀ ਜਿਹੜੀ ਉਹ ਨਹੀਂ ਲਈ ਹੁੰਦੀ, ਅਤੇ ਉਦੋਂ ਫਿਰ ਸਮੱਸਿਆਵਾਂ ਜਿਹੜੀਆਂ ਉਹ ਵੱਧ ਸਕਦੀਆਂ ਆ। ਅਤੇ ਜਿਹੜੇ ਲੀਗਲ ਅਤੇ ਸਹੀ ਤਰੀਕੇ ਦੇ ਨਾਲ ਗਨ ਓਨਰ ਆ, ਗਨ ਓਪਰੇਟ ਕਰਨ ਵਾਲੇ ਆ, ਉਹਨਾਂ ਦੇ ਲਈ ਉਹ ਫਿਰ ਬੜੀਆਂ ਮੁਸ਼ਕਿਲਾਂ ਜਿਹੜੀਆਂ ਉਹ ਕੜੀਆਂ ਹੋ ਜਾਂਦੀਆਂ। ਆਪਾਂ ਦੇਖਦੇ ਹੀ ਹਾਂ ਵੀ ਕਿੰਨਾ ਜਿਹੜਾ ਰੌਲਾ ਉਹ ਪੈਂਦਾ ਹੀ ਰਹਿੰਦਾ ਆ ਗਨ ਜਿਹੜੇ ਆ ਉਸ ਦੇ ਉੱਤੇ ਕੰਟਰੋਲ ਨੂੰ ਲੈ ਕੇ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ IRS ਨੇ ਕਹਿੰਦੇ ਵੀ 50,000 ਤੋਂ ਵੱਧ ਲੋਕਾਂ ਦੇ ਜਿਹੜੇ $1,200 ਵਾਲੇ ਚੈੱਕ ਆਪਣੇ ਕੋਲ ਹੋਲਡ ਕੀਤੇ ਹੋਏ ਸੀ, ਉਹ ਹੁਣ ਅਗਲੇ ਮਹੀਨੇ ਮੇਲ ਕਰਨ ਜਾ ਰਹੇ ਹੈਗੇ ਲੋਕਾਂ ਨੂੰ। ਆਪਣੇ ਵੀ ਸਟੇਸ਼ਨ 'ਤੇ ਬਹੁਤ ਸਾਰੇ ਆਪਣੇ ਸਰੋਤਿਆਂ ਦੀਆਂ ਕਾਲਾਂ ਆਈਆਂ ਸੀ, ਕਈਆਂ ਨੂੰ ਨਹੀਂ ਚੈੱਕ ਮਿਲੇ। ਸੋ ਹੁਣ ਤੁਸੀਂ ਦੇਖ ਸਕਦੇ ਹੋ ਸਕਦਾ ਤੁਹਾਨੂੰ ਇਸ ਵਾਰੀ ਉਹ ਜਿਹੜੇ ਚੈੱਕ ਜਿਹੜੇ ਉਹਨਾਂ ਨੇ ਹੋਲਡ ਕੀਤੇ ਹੋਏ ਸੀ ਉਹ ਮਿਲ ਜਾਣ। ਪਰ ਜਿਹੜੇ ਨਵੇਂ ਜਿਸ ਤਰ੍ਹਾਂ ਗੱਲ ਹੋ ਰਹੀ ਸੀ $1,200 ਅਤੇ ਬੱਚਿਆਂ ਨੂੰ, ਉਹਦੇ ਬਾਰੇ ਹਜੇ ਤੱਕ ਕੋਈ ਫੈਸਲਾ ਨਹੀਂ ਹੋਇਆ। ਇਹ ਜਿਹੜੇ ਪੁਰਾਣੇ ਜਿਨ੍ਹਾਂ ਨੂੰ ਨਹੀਂ ਮਿਲੇ ਉਹਨਾਂ ਦੇ ਉੱਤੇ ਜਿਹੜੀ ਗੱਲਬਾਤ ਹੋ ਰਹੀ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਜੇ ਹਜੇ ਤੱਕ ਕਿਸੇ ਨੂੰ ਨਹੀਂ ਮਿਲੇ, ਉਹਨਾਂ ਨੇ ਜਿੱਦਾਂ ਇੱਕ ਜਿਹੜਾ ਵੈਬਸਾਈਟ ਦੇ ਉੱਤੇ ਟੂਲ ਹੈਗਾ ਆ ਗੈਟ ਮਾਈ ਪੇਮੈਂਟ, IRS ਦੇ ਉੱਤੇ ਜਾ ਕੇ ਤੁਸੀਂ IRS ਗੂਗਲ 'ਤੇ ਸਰਚ ਕਰ ਲਓ, ਉਹ 'ਤੇ ਜਾ ਕੇ ਗੈਟ ਮਾਈ ਪੇਮੈਂਟ ਜਿੱਤੇ ਜਦੋਂ ਕਲਿੱਕ ਕਰੋਗੇ ਅਤੇ ਤੁਹਾਡੀ ਕੁਛ ਉਹ ਇਨਫੋਰਮੇਸ਼ਨ ਤੁਸੀਂ ਐਂਟਰ ਕਰਕੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਤੁਹਾਨੂੰ ਜਿਹੜਾ ਉਹ ਚੈੱਕ ਆ ਗਿਆ, ਮਿਲ ਗਿਆ ਜਾਂ ਆਉਣਾ ਆ, ਜਾਂ ਹੋ ਸਕਦਾ ਕਿਸੇ ਦਾ ਮਿਸਪਲੇਸ ਵੀ ਹੋਇਆ ਹੋਵੇ। ਉੱਥੋਂ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਆ। 6 ਮਹੀਨੇ ਬਾਅਦ ਹੁਣ ਉਹਨਾਂ ਲੋਕਾਂ ਨੂੰ ਜਿਹੜੇ ਉਹ ਜਾ ਰਹੇ, ਹੁਣ ਪਤਾ ਨਹੀਂ ਆਲਰੇਡੀ ਉਹਨਾਂ ਦੇ ਕਿੱਦਾਂ ਦੇ ਹਾਲਾਤ ਜਿਹੜੇ ਉਹ ਹੋਣਗੇ। ਇਹ ਵੀ ਕਿਤੇ ਨਾ ਕਿਤੇ ਉਹਨਾਂ ਲੋੜਵੰਦਾਂ ਦੇ ਲਈ ਤਾਂ ਫਿਰ ਮਜ਼ਾਕ ਵਾਲੀ ਗੱਲ ਹੀ ਬਣ ਜਾਂਦੀ ਆ। ਅਤੇ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ, ਅਤੇ ਤੁਹਾਡੇ ਨਾਲ ਅੱਗੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ, ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ, ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ।
ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲੇਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬੱਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਅਮਰੀਕਾ ਦੀ ਮਰਦਮਸ਼ੁਮਾਰੀ ਦੇ ਵਿੱਚ ਆਪਣੀ ਗਿਣਤੀ ਜ਼ਰੂਰ ਕਰਵਾਓ। ਤੁਸੀਂ ਇਹ ਮਰਦਮਸ਼ੁਮਾਰੀ ਆਨਲਾਈਨ my2020census.gov ਦੇ ਉੱਤੇ ਜਾ ਕੇ ਭਰ ਸਕਦੇ ਹੋ ਜਾਂ 8443302020 844 330 2020 ਦੇ ਉੱਤੇ ਕਾਲ ਕਰਕੇ ਵੀ ਮਰਦਮਸ਼ੁਮਾਰੀ ਭਰ ਸਕਦੇ ਹੋ ਜਾਂ ਡਾਕ ਵਿੱਚ ਆਏ ਫਾਰਮ ਨੂੰ ਭਰ ਕੇ ਵਾਪਸ ਘੱਲ ਸਕਦੇ ਹੋ। ਕੁਝ ਹੀ ਮਿੰਟਾਂ ਦੇ ਵਿੱਚ ਇਹ ਮਰਦਮਸ਼ੁਮਾਰੀ ਦੇ ਸਵਾਲ ਭਰੇ ਜਾ ਸਕਦੇ ਹਨ। ਇਸ ਮਰਦਮਸ਼ੁਮਾਰੀ ਵਿੱਚ ਮਹਿਜ 9 ਸਵਾਲ ਹਨ ਜਿਨ੍ਹਾਂ ਦੇ ਜਵਾਬ ਗੁਪਤ ਰਹਿਣਗੇ। ਇਹਨਾਂ ਸਵਾਲਾਂ ਦੇ ਜਵਾਬਾਂ ਦੇ ਬਦਲੇ ਤੁਹਾਡੇ ਇਲਾਕੇ ਦੇ ਵਿੱਚ ਵਧੀਆ ਸਕੂਲ, ਵਧੀਆ ਫੂਡ ਅਸਿਸਟੈਂਸ ਪ੍ਰੋਗਰਾਮ ਤੇ ਐਮਰਜੈਂਸੀ ਸੁਵਿਧਾਵਾਂ ਤੇ ਹੋਰ ਬਹੁਤ ਕੁਝ ਮਿਲੇਗਾ। ਸਾਰੇ ਜਾਣਿਆਂ ਦਾ ਗਿਣੇ ਜਾਣਾ ਬਹੁਤ ਜ਼ਰੂਰੀ ਹੈ ਅਤੇ ਇਸ ਮਰਦਮਸ਼ੁਮਾਰੀ ਦੇ ਵਿੱਚ ਸਿਟੀਜ਼ਨਸ਼ਿਪ, ਇਮੀਗ੍ਰੇਸ਼ਨ ਦਾ ਕੋਈ ਸਵਾਲ ਨਹੀਂ ਹੈ। ਆਪਣੀ ਕਮਿਊਨਿਟੀ ਦੀ ਭਲਾਈ ਵਾਸਤੇ ਆਉਂਦੇ 10 ਸਾਲਾਂ ਦੇ ਭਵਿੱਖ ਲਈ ਮਰਦਮਸ਼ੁਮਾਰੀ ਦੇ ਵਿੱਚ ਜ਼ਰੂਰ ਹਿੱਸਾ ਲਓ। my2020census.gov ਦੇ ਉੱਤੇ ਭਰ ਸਕਦੇ ਹੋ। ਭਾਗਵਾਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance License number 0M92002. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਮਵੀਰ ਸਿੰਘ ਜੀ, ਤੁਸੀਂ ਸਵੇਰੇ ਵੀ ਅੱਜ ਖਬਰ ਉਹ ਸਾਂਝੀ ਕੀਤੀ ਸੀ, ਸੋ ਸਰੋਤੇ ਕਈ ਵਾਰੀ ਡਿਫਰੈਂਟ ਹੁੰਦੇ ਆ, ਆਪਾਂ ਡਿਸਕਸ ਕਰਦੇ ਜਾਈਏ ਪਈ। US ਦੀ ਸਟੇਟ ਡਿਪਾਰਟਮੈਂਟ ਨੇ ਇੰਡੀਆ ਜਾਣ ਤੋਂ ਜਿਹੜੀ ਆ ਟਰੈਵਲ ਐਡਵਾਈਜ਼ਰੀ ਜਿਹੜੀ ਆ ਇਸ਼ੂ ਕੀਤੀ ਆ। ਉਹਨਾਂ ਨੇ ਕਿਹਾ ਵੀ ਇੰਡੀਆ ਵਿਜ਼ਿਟ ਕਰਨ ਤੋਂ ਅਮਰੀਕਨ ਸਿਟੀਜ਼ਨ ਜਿਹੜੇ ਹੈਗੇ ਆ ਉਹ ਇੰਡੀਆ ਦੇ ਵਿੱਚ ਵਿਜ਼ਿਟ ਕਰਨ ਤੋਂ ਬਚਣ ਨਾ ਹੀ ਜਾਣ। ਕਹਿੰਦੇ ਵੀ ਉਹਨਾਂ ਨੇ 4-5 ਕਾਰਨ ਦੱਸੇ ਆ। ਇੱਕ ਤਾਂ ਇਹ ਆ ਵੀ ਕਹਿੰਦੇ ਵੀ ਕਰੋਨਾ ਉੱਥੇ ਜ਼ਿਆਦਾ ਵੱਧ ਰਹੀ ਆ, ਦੂਸਰਾ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਆ, ਟੈਰਰਿਜ਼ਮ ਬਹੁਤ ਆ,
ਤੇ ਦੋ ਮੁਲਕਾਂ ਦੇ ਨਾਲ ਕਸ਼ਮਕਸ਼ ਜਿਹੜੀ ਇਸ ਵੇਲੇ ਕਾਫੀ ਹਾਈ ਹੈਗੀ ਇੰਡੀਆ ਦੀ, ਚਾਈਨਾ ਤੇ ਪਾਕਿਸਤਾਨ ਦੇ ਨਾਲ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਜਦੋਂ ਜਾਣਾ ਹੁੰਦਾ ਨਾ ਸਟੇਟ ਡਿਪਾਰਟਮੈਂਟ ਦੀ ਟਰੈਵਲ ਐਡਵਾਈਜ਼ਰੀ ਜ਼ਰੂਰ ਚੈੱਕ ਕਰ ਲਿਆ ਕਰੋ। ਸੋ ਕਿਉਂਕਿ ਆਪਾਂ ਦੇਖਿਆ ਪਿਛਲੇ ਦਿਨਾਂ 'ਚ ਈਵਨ ਰੇਪ ਤੱਕ ਵੀ ਉਹਨੇ ਲਿਖਿਆ ਵੀ ਇੰਡੀਆ ਦੇ ਵਿੱਚ ਜਿਹੜੇ ਰੇਪ ਆ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵਧੀ ਹੈਗੀ ਆ। ਸੋ ਇੰਡੀਆ ਜਾਣ ਤੋਂ ਪਹਿਲਾਂ ਬਿਲਕੁਲ ਚੈੱਕ ਕਰੋ, ਜੇ ਜਾਣਾ ਵੀ ਆ ਪਰਿਵਾਰ ਕਿੱਦਾਂ ਤੁਹਾਡਾ ਸੇਫ ਰਹਿ ਸਕਦੇ ਆ ਉਸ ਹਿਸਾਬ ਨਾਲ ਹੀ ਜਾਓ। ਵੈਸੇ ਤਾਂ ਅੱਜ ਕੱਲ੍ਹ ਵੈਸੇ ਹੀ ਬੰਦ ਆ, ਜੇ ਕੋਈ ਐਮਰਜੈਂਸੀ ਆ ਉਦੋਂ ਹੀ ਬੰਦਾ ਜਾਂਦਾ ਹੈਗਾ, ਪਰ ਇਹ ਜਿਹੜੀ ਟਰੈਵਲ ਐਡਵਾਈਜ਼ਰੀ ਆ ਇਹ ਤੁਹਾਡੇ ਨਾਲ ਆਪਾਂ ਸਾਂਝੀ ਕਰਨੀ ਚਾਹੁੰਦੇ ਸੀ। ਬਿਲਕੁਲ ਜੀ, 4 ਲੈਵਲ ਹੁੰਦੇ ਨੇ ਐਡਵਾਈਜ਼ਰੀ ਦੇ। ਸੋ ਬਿਲਕੁਲ ਖਤਰਨਾਕ ਲੈਵਲ ਦੇ ਉੱਤੇ ਲੈਵਲ 4 ਜਿਹਦੇ ਵਿੱਚ ਉਹਨਾਂ ਨੇ ਇਹ ਐਡਵਾਈਜ਼ ਕੀਤਾ ਵੀ ਜਾਓ ਹੀ ਨਾ, ਡੂ ਨਾਟ ਟਰੈਵਲ। ਉਹਨਾਂ ਨੇ ਜਿਹੜਾ ਸਟੇਟ ਡਿਪਾਰਟਮੈਂਟ ਨੇ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਆ। ਉਹਨਾਂ ਨੇ ਜੰਮੂ ਕਸ਼ਮੀਰ ਦਾ ਇਸ ਦੇ ਵਿੱਚ ਜ਼ਿਕਰ ਕੀਤਾ ਹੈ, ਕਹਿੰਦੇ ਵੀ ਡੂ ਨਾਟ ਟਰੈਵਲ ਟੂ ਸਟੇਟ ਆਫ ਜੰਮੂ ਕਸ਼ਮੀਰ। ਕਹਿੰਦੇ ਵੀ ਉੱਥੇ ਕੁਛ ਵੀ ਜਿਹੜਾ ਹੋ ਸਕਦਾ, ਟੈਰਰਿਜ਼ਮ, ਸਿਵਲ ਅਨਰੈਸਟ ਜਿਹੜੀ ਆ ਉਹ ਹੋ ਸਕਦੀ ਆ। ਕਹਿੰਦੇ ਵੀ 10 ਕਿਲੋਮੀਟਰ ਦੇ ਵਿਦਨ ਇੰਡੀਆ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਕਦੇ ਵੀ ਕਹਿੰਦੇ ਆਰਮਡ ਕੌਨਫਲਿਕਟ ਜਿਹੜਾ ਆ ਉਹ ਚਾਲੂ ਹੋ ਸਕਦਾ ਆ। ਹੁਣ ਇਹ ਨਹੀਂ ਪਤਾ ਇਹ ਇਸ਼ਾਰਾ ਕਰ ਰਹੇ ਆ ਤੇ ਜਾਂ ਫਿਰ ਇਹ ਇੰਡੀਆ ਨੂੰ ਜਿਹੜੇ ਅਮਰੀਕਾ ਵਾਲੇ ਕਿਸੇ ਚੀਜ਼ ਦੇ ਲਈ ਜਿਹੜੀਆਂ ਅੱਖਾਂ ਆ ਉਹ ਦਿਖਾ ਰਹੇ ਆ। ਕਿਉਂਕਿ ਕੁਛ ਦਿਨ ਪਹਿਲਾਂ ਹੀ ਜਿਹੜੇ ਫਲੋਰੀਡਾ ਦੇ ਸੈਨੇਟਰ ਮਾਰਕੋ ਰੂਬੀਓ ਆ, ਉਹਨਾਂ ਨੇ ਇੱਕ ਜਿਹੜਾ ਓਪੀਨੀਅਨ ਐਡੀਟੋਰੀਅਲ ਜਿਹੜਾ ਉਹ ਛਾਪਿਆ ਸੀ, ਜਿਸ ਦੇ ਵਿੱਚ ਜਿਹੜਾ ਰਸ਼ੀਆ ਦੇ ਦੁਆਰਾ ਵਿਚੋਲਗਿਰੀ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਇੰਡੀਆ ਅਤੇ ਚਾਈਨਾ ਦੇ ਦਰਮਿਆਨ, ਉਸ ਨੂੰ ਲੈ ਕੇ ਜਿਹੜਾ ਉਹਨਾਂ ਨੇ ਕਿਹਾ ਵੀ ਇੰਡੀਆ ਨੂੰ ਬਿਲਕੁਲ ਇਸ ਤੋਂ ਪਿੱਛੇ ਜਿਹੜਾ ਆ ਉਹ ਰਹਿਣਾ ਚਾਹੀਦਾ ਆ। ਇਹ ਹੁਣ ਇਹ ਨਹੀਂ ਪਤਾ ਇਸ ਦਾ ਕੋਈ ਇਸ ਦੇ ਨਾਲ ਸੰਬੰਧ ਹੈਗਾ ਕਿ ਨਹੀਂ, ਕਿਉਂਕਿ ਪਰ ਐਡਵਾਈਜ਼ਰੀ ਹਰਜੋਤ ਸਿੰਘ ਜੀ ਇਹਨਾਂ ਨੇ 6 ਅਗਸਤ ਦੀ ਜਾਰੀ ਕੀਤੀ ਆ ਅਤੇ ਇਹ ਜਿਹੜਾ ਓਪੀਨੀਅਨ ਐਡੀਟੋਰੀਅਲ ਆ ਇਹਨਾਂ ਦਾ ਜਿਹੜਾ ਉਹ ਥੋੜ੍ਹਾ ਅਟਕ ਕੇ ਬਾਅਦ ਦੇ ਵਿੱਚ ਜਿਹੜਾ ਆ ਉਹ ਛਾਪਿਆ ਗਿਆ ਸੀਗਾ। ਸੋ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਲਿਖਿਆ ਵੀ ਜੇ ਔਰਤਾਂ ਉੱਥੇ ਗਈਆਂ ਨੇ ਤਾਂ ਇਕੱਲੀਆਂ ਨਾ ਘੁੰਮਣ, ਵੀ ਇੰਨਾ ਜ਼ਿਆਦਾ ਉੱਥੇ ਜਿਹੜਾ ਉਹ ਹੈਗਾ। ਸੋ ਲੈਵਲ 4 ਦੇ ਨਾਲ ਦੇ ਵਿੱਚ ਜਿਹੜਾ ਰੱਖਿਆ ਆ, ਜਿਹੜਾ ਸੀਰੀਆ, ਇਰਾਕ, ਇੱਦਾਂ ਦੇ ਮੁਲਕਾਂ ਦੇ ਲਈ ਇਹਨਾਂ ਨੇ ਰੱਖਿਆ ਹੁੰਦਾ ਆ ਇੰਡੀਆ ਦੇ ਲਈ। ਸੋ ਹੁਣ ਇਹ ਨਹੀਂ ਪਤਾ ਵੀ ਇਸ ਚੀਜ਼ ਨੂੰ ਲੈ ਕੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਉਹ ਬਣ ਸਕਦਾ ਆ। ਉਹਨਾਂ ਨੇ ਜਿੱਦਾਂ ਦੱਸਿਆ ਵੀ ਇੰਡੀਆ ਪਾਕਿਸਤਾਨ ਦੀ ਬਾਰਡਰ ਕ੍ਰਾਸਿੰਗ ਜਿਹੜੀ ਉਹ ਹੈਗੀ ਆ, ਚਾਹੇ ਉਹਨਾਂ ਨੇ ਅਟਾਰੀ ਦਾ, ਵਾਹਗਾ ਦਾ ਬਾਰਡਰ ਦਾ ਵੀ ਇਸ ਦੇ ਵਿੱਚ ਉਹਨਾਂ ਨੇ ਉਹ ਜ਼ਿਕਰ ਕੀਤਾ ਹੈਗਾ। ਉੱਧਰ ਨਾਰਥ ਈਸਟਰਨ ਸਟੇਟਸ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਲੈ ਕੇ ਵੀ ਜ਼ਿਕਰ ਕੀਤਾ ਵੀ ਕਹਿੰਦੇ ਵੀ ਉੱਥੇ ਕੁਛ ਇਨਸਰਜੈਂਟ ਗਰੁੱਪ ਆ, ਉਹਨਾਂ ਦੇ ਦੁਆਰਾ ਜਿਹੜੀ ਵਾਇਲੈਂਸ ਆ, ਇੰਸੀਡੈਂਟ ਆਫ ਵਾਇਲੈਂਸ ਜਿਹੜੇ ਆ ਉਹ ਉੱਧਰ ਸਾਹਮਣੇ ਆਏ ਨੇ। ਅਤੇ ਵਿਚਕਾਰਲੇ ਪਾਸੇ ਉਹਨਾਂ ਨੇ ਨਕਸਲਾਈਟਸ ਦਾ ਜਿਹੜਾ ਉਹ ਨਾਮ ਲਿਆ ਆ। ਸੋ ਉਹਨਾਂ ਨੇ ਚੌਂਚ ਫੇਰਿਓ ਜਿਹੜਾ ਇੰਡੀਆ ਨੂੰ ਇੱਕ ਹਿਸਾਬ ਦੇ ਨਾਲ ਘੇਰਿਆ ਹੈ ਵੀ ਇਸ ਟਾਈਮ ਬਿਲਕੁਲ ਹੀ ਜ਼ਿਆਦਾ ਉਹਨਾਂ ਦੇ ਕਹਿਣ ਮੁਤਾਬਕ ਜਿਹੜਾ ਬਹੁਤ ਹੀ ਜ਼ਿਆਦਾ ਖਤਰਨਾਕ ਹੈਗਾ ਆ। ਹੁਣ ਇਹ ਵੀ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਕੀ ਜਿਹੜੀ ਭਾਰਤੀ ਇੱਥੇ ਮੀਡੀਆ ਦੀ ਵੀ ਅਤੇ ਬਾਅਦ ਦੇ ਵਿੱਚ ਭਾਰਤੀ ਸਰਕਾਰ ਦੀ ਇਸ ਦੇ ਉੱਤੇ ਕੀ ਜਿਹੜੀ ਆ ਉਹ ਟਿੱਪਣੀ ਜਿਹੜੀ ਉਹ ਰਹਿੰਦੀ ਆ ਵੀ ਅਸਲ ਦੇ ਵਿੱਚ ਕੀ ਵਾਕਿਆ ਹੀ ਇੱਦਾਂ ਦੇ ਹਾਲਾਤ ਆ ਜਾਂ ਇਹ ਵਾਕਿਆ ਹੀ ਘੂਰੀ ਜਿਹੜੀ ਅਮਰੀਕਾ ਦੀ ਜਿਹੜੀ ਉਹ ਇਹਨਾਂ ਨੂੰ ਝੱਲਣੀ ਜਿਹੜੀ ਉਹ ਪੈ ਰਹੀ। ਸੋ ਬਿਲਕੁਲ ਕਈ ਸੋਚਦੇ ਹੋਊਗੇ ਵੀ ਖਰੇ ਅਸੀਂ ਉਹੀ ਖਬਰ ਸਾਂਝੀ ਕਰਦੇ ਹਾਂ। ਹੁਣ ਕੈਟਾਗਰੀ ਜਿਹੜੀ 4 ਜਿਸ ਹਿਸਾਬ ਨਾਲ ਉਹਨੇ ਦੱਸਿਆ ਆ, ਮੈਂ ਦੱਸਦਾ ਜਾਵਾਂ, ਇਹ US ਨੇ ਜਿਹੜੀ ਟਰੈਵਲ ਐਡਵਾਈਜ਼ਰੀ ਆ ਜਿਹੜੇ ਮੁਲਕਾਂ 'ਚ ਕੈਟਾਗਰੀ 4 ਉਹਨੇ ਇਸ਼ੂ ਕੀਤੀ ਆ ਉਹਨਾਂ ਦੇ ਵਿੱਚ ਸੀਰੀਆ, ਯੈਮਨ, ਪਾਕਿਸਤਾਨ, ਈਰਾਨ, ਇਰਾਕ, ਇਹ ਮੁਲਕਾਂ ਦੇ ਹੈਗੇ ਆ। ਸੋ ਹੁਣ ਤੁਸੀਂ ਦੇਖ ਲਓ ਉਹਨਾਂ ਦੇ ਬਰਾਬਰ ਉਹਨੇ ਇੰਡੀਆ ਨੂੰ ਖੜਾ ਕੀਤਾ ਹੈਗਾ। ਸੋ ਜਾਣ ਤੋਂ 4 ਹੀ ਲੈਵਲ ਹੁੰਦੇ ਨੇ। ਲੈਵਲ 1 ਹੁੰਦਾ ਕਹਿੰਦੇ ਵੀ ਨਾਰਮਲ ਪ੍ਰੀਕਾਸ਼ਨਸ ਜਿਹੜੀਆਂ ਉਹ ਤੁਸੀਂ ਉੱਥੇ ਰੱਖੋ। ਲੈਵਲ 2 ਹੁੰਦੀ ਵੀ ਥੋੜ੍ਹੀ ਜ਼ਿਆਦਾ ਜਿਹੜੀ ਹੋਰ ਜ਼ਿਆਦਾ ਜਿਹੜਾ ਤੁਸੀਂ ਸਤਰਕਤਾ ਜਿਹੜੀ ਉਹ ਅਪਣਾਓ। ਅਤੇ ਲੈਵਲ 3 ਦੇ ਉੱਤੇ ਹੁੰਦਾ ਵੀ ਜੇ ਤੁਸੀਂ ਜਾ ਰਹੇ ਆ ਇੱਕ ਵਾਰੀ ਦੁਬਾਰਾ ਸੋਚੋ ਵੀ ਕੀ ਜਾਣਾ ਤੁਹਾਡਾ ਬਹੁਤ ਜ਼ਰੂਰੀ ਆ ਤਾਂ ਹੀ ਜਾਓ, ਨਹੀਂ ਤਾਂ ਜਿਹੜਾ ਉਹ ਤੁਸੀਂ ਰਹਿਣ ਦਿਓ। ਅਤੇ ਲੈਵਲ 4 ਜਿਹੜਾ ਐਡਵਾਈਜ਼ਰੀ ਹੁੰਦੀ ਹੈ ਸਟੇਟ ਡਿਪਾਰਟਮੈਂਟ ਦੀ ਵੀ ਬਿਲਕੁਲ ਵੀ ਟਰੈਵਲ ਜਿਹੜਾ ਉਹ ਨਾ ਕਰੋ। ਜਦੋਂ ਕਰੋਨਾ ਵਾਇਰਸ ਦਾ ਜਿਹੜਾ ਹਰਜੋਤ ਸਿੰਘ ਜੀ ਸ਼ੁਰੂਆਤੀ ਦੌਰ ਸੀਗਾ, ਲੈਵਲ 4 ਐਡਵਾਈਜ਼ਰੀਆਂ ਯੂਰਪ ਨੂੰ ਜਿਹੜੀਆਂ ਲਾਈਆਂ ਗਈਆਂ ਸੀਗੀਆਂ, ਚਾਈਨਾ ਨੂੰ ਜਿਹੜੀਆਂ ਲਾਈਆਂ ਗਈਆਂ ਸੀਗੀਆਂ, ਜਿਹੜੇ ਮੁਲਕਾਂ ਦੇ ਵਿੱਚ ਉਸ ਟਾਈਮ ਦੇ ਉੱਤੇ ਕੇਸ ਬਹੁਤ ਜ਼ਿਆਦਾ ਆ ਰਹੇ ਸੀ ਉੱਦਾਂ ਜਿਹੜੇ ਐਡਵਾਈਜ਼ਰੀਜ਼ ਜਿਹੜੀਆਂ ਉਹ ਦੇਖੀਆਂ ਗਈਆਂ ਸੀਗੀਆਂ। ਸੋ ਇਸ ਵਾਰ ਇਹਨਾਂ ਨੇ ਸਾਰੇ ਦੇ ਸਾਰੇ ਕਾਰਨਾਂ ਦੇ ਕਰਕੇ, ਕਈ ਦੀ ਤਾਂ ਇਕੱਲਾ ਹੈਲਥ ਦੇ ਰੀਜ਼ਨ ਕਰਕੇ ਹੁੰਦਾ ਵੀ ਉੱਥੇ ਇੱਦਾਂ ਆ, ਇਹਨਾਂ ਨੇ ਕ੍ਰਾਈਮ ਵੀ ਕੀ ਅਤੇ ਟੈਰਰਿਜ਼ਮ ਵੀ ਕੀ ਅਤੇ ਸਿਵਲ ਅਨਰੈਸਟ, ਹੈਲਥ ਅਤੇ ਹੋਰ ਵੀ ਕਈ ਕਾਰਨਾਂ ਦੇ ਕਰਕੇ ਕਹਿੰਦੇ ਆ ਵੀ ਲੈਵਲ 4 ਐਡਵਾਈਜ਼ਰੀ ਜਿਹੜੀ ਉਹ ਹੈਗੀ ਆ। ਅਜੇ ਤੱਕ ਤਾਂ ਵੈਸੇ ਜਿਹੜੇ ਉੱਥੇ ਜਾ ਕੇ ਆਏ ਨੇ ਜਾਂ ਜਿਹੜੇ ਕੋਈ ਗਏ ਨੇ ਕਿਸੇ ਨੇ ਇੱਦਾਂ ਦੀ ਗੱਲ ਦੱਸੀ ਤਾਂ ਨਹੀਂ ਆ। ਇਹ ਹੋ ਸਕਦਾ ਵੀ ਇੱਕ ਕੂਟਨੀਤਿਕ ਤੌਰ ਦੇ ਉੱਤੇ ਦਬਾਅ ਪਾਉਣ ਦੀ ਜਿਹੜੀ ਆ ਭਾਰਤ ਉੱਤੇ ਇਹ ਕੋਸ਼ਿਸ਼ ਹੋਵੇ ਅਮਰੀਕਾ ਦੇ ਦੁਆਰਾ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਜਰਮਨੀ ਤੋਂ ਆ ਰਹੀ ਆ। ਜਰਮਨੀ ਦੇ ਵਿੱਚ ਇੱਕ ਬਲਵੀਰ ਸਿੰਘ ਨਾਮ ਦਾ ਜਿਹੜਾ ਸਿੱਖ ਆ ਉਸ ਨੂੰ ਜਰਮਨ ਦੀ ਸਰਕਾਰ ਵੱਲੋਂ ਅਰੈਸਟ ਕੀਤਾ ਗਿਆ ਸੀ
ਕਿਉਂਕਿ ਕਹਿੰਦੇ ਪਈ ਉਹ ਇੰਡੀਆ ਦੀ ਜਿਹੜੀ ਰਿਸਰਚ ਐਂਡ ਐਨਾਲਿਸਿਸ ਵਿੰਗ ਆ ਉਹਦੇ ਲਈ ਕੰਮ ਕਰਦਾ ਸੀ। ਜਿਹੜੇ ਜਰਮਨ ਦੇ ਵਿੱਚ ਸਿੱਖ ਆ ਕੋਈ ਪ੍ਰੋ ਇੰਡੀਪੈਂਡੈਂਸ ਉਹ ਆਪਣੀ ਖਾਲਿਸਤਾਨ ਦੀ ਜਾਂ ਕੋਈ ਵੀ ਗੱਲ ਕਰਦੇ ਹੈਗੇ, ਉਹਨਾਂ ਦੀ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਇੰਡੀਅਨ ਕੌਂਸੂਲੇਟ ਜਿਹੜਾ ਜਰਮਨ ਆ ਉਹਦੇ ਵਿੱਚ ਦਿੰਦਾ ਸੀ। ਇਕੱਲਾ ਸਿੱਖ ਨਹੀਂ, ਕਸ਼ਮੀਰੀਆਂ ਦੇ ਬਾਰੇ ਵੀ। ਅਤੇ ਨਾਲ ਹੀ ਉਹਦੀ ਜਿਹੜੀ ਵਾਈਫ ਆ ਉਸ ਨੂੰ ਵੀ ਅਰੈਸਟ ਕੀਤਾ ਗਿਆ ਸੀ। ਹੁਣ ਉਹਨਾਂ ਦੇ ਉੱਤੇ ਜਿਹੜਾ ਆ ਕੇਸ ਚੱਲ ਰਿਹਾ ਜਰਮਨ ਦੀ ਸਰਕਾਰ ਵੱਲੋਂ ਵੀ ਜਰਮਨ ਦੇ ਜਿਹੜੇ ਸਿਟੀਜ਼ਨ ਆ, ਚਾਹੇ ਉਹ ਸਿੱਖ ਵੀ ਆ ਅਤੇ ਮੁਸਲਮਾਨ ਆ, ਉਹਨਾਂ ਦੇ ਉੱਤੇ ਉਹ ਜਿਹੜਾ ਸਪਾਈ ਕਰ ਰਿਹਾ ਸੀ, ਜੋ ਕਿ ਇਲੀਗਲ ਆ ਜਰਮਨ ਦੇ ਵਿੱਚ। ਅਤੇ ਕਹਿੰਦੇ ਵੀ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਉਹਨਾਂ ਨੇ 8,000 ਤੋਂ ਵੱਧ ਡਾਲਰ ਜਿਹੜੇ ਆ ਰਾਹ ਜਿਹੜੀ ਆ ਰਿਸਰਚ ਐਂਡ ਐਨਾਲਿਸਿਸ ਵਿੰਗ ਇੰਡੀਆ ਗੌਰਮੈਂਟ ਦੀ ਜਿਹੜੀ ਸਪਾਈ ਏਜੰਸੀ ਆ ਉਹਦੇ ਲਈ ਉਹ ਕੰਮ ਕਰਦੇ ਸੀ। ਜਰਮਨ ਦੇ ਵਿੱਚ 20,000 ਤੋਂ ਵੱਧ ਜਿਹੜੇ ਸਿੱਖ ਪਾਪੂਲੇਸ਼ਨ ਰਹਿੰਦੀ ਹੈਗੀ ਆ। ਸਾਰਿਆਂ ਨੂੰ ਪਤਾ ਹੈ ਵੀ ਜਰਮਨ, ਕੈਨੇਡਾ, UK, USA ਦੇ ਵਿੱਚ ਜਿਹੜੇ ਸਿੱਖ ਆ ਉਹ ਆਪਣੀ ਆਜ਼ਾਦ ਜਿਹੜੀ ਹਸਤੀ ਰੱਖਣਾ ਚਾਹੁੰਦੇ ਆ ਅਤੇ ਉਹਦੇ ਬਾਰੇ ਗੱਲਬਾਤ ਕਰਦੇ ਹੀ ਆ। ਸੋ ਇਸ ਦੇ ਸੰਬੰਧ ਦੇ ਵਿੱਚ ਉੱਥੇ ਜਿਹੜਾ ਉਹਨਾਂ ਦੇ ਉੱਤੇ ਟਰਾਇਲ ਚੱਲ ਰਿਹਾ, ਹੁਣ ਦੇਖਦੇ ਹਾਂ ਉਹ ਤੋਂ ਬਾਅਦ ਕੀ ਬਣਦਾ। ਇਹ ਇਕੱਲਾ ਰਾਜਕਰਮਵੀਰ ਸਿੰਘ ਜੀ ਜਰਮਨ ਨਹੀਂ, ਹੁਣ ਬਾਹਰਲੇ ਮੁਲਕ ਜਿਹੜੇ ਆ US, ਕੈਨੇਡਾ, ਇੱਥੇ ਵੀ ਜਿਹੜੀ ਇੰਡੀਅਨ ਗਵਰਨਮੈਂਟ ਆ ਉਹ ਬਹੁਤ ਜ਼ਿਆਦਾ ਐਕਟਿਵ ਹੋਈ ਆ, ਜਾਂ ਉਹਨਾਂ ਦੇ ਜਿਹੜੇ ਕਈ ਕਰਿੰਦੇ ਹੈਗੇ ਆ ਇਨਫੋਰਮੇਸ਼ਨ ਦਿੰਦੇ ਰਹਿੰਦੇ ਆ ਅੰਬੈਸੀਆਂ ਨੂੰ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਆਪਾਂ ਸਿੱਖ ਬਹੁਤ ਡਿਵਾਈਡ ਹੋਏ ਹੋ ਇਸ ਵੇਲੇ। ਜਿਹੜਾ ਸਾਡਾ ਮੇਨ ਇਸ਼ੂ ਹੈਗਾ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕੋਈ ਦਸਮ ਗ੍ਰੰਥ ਪਿੱਛੇ ਲੱਗਾ ਆ, ਕੋਈ ਮਿਸ਼ਨਰੀਆਂ ਨਾਲ ਲੱਗਾ ਆ। ਮੇਨ ਇਸ਼ੂ ਜਿਹੜਾ ਆ ਵੀ ਸਿੱਖੀ ਦੇ ਉੱਤੇ ਕਿੱਦਾਂ ਹਮਲੇ ਹੋ ਰਹੇ ਉਹ ਕੋਈ ਗੱਲ ਕਰਕੇ ਰਾਜੀ ਨਹੀਂ ਹੈ। ਇੱਥੇ ਜਿਹੜੇ ਉਹਨਾਂ ਦੇ ਕਰਿੰਦੇ ਆ ਉਹ ਸ਼ਰੇਆਮ ਘੁੰਮ ਰਹੇ ਹੈਗੇ ਆ, ਅਤੇ ਕਈ ਜਿਹੜੇ ਫੋਟੋ ਮਾਫੀਆ ਉਹ ਜਾਣ ਬੁੱਝ ਕੇ ਉਹਨਾਂ ਦੇ ਨਾਲ ਫੋਟੋਆਂ ਵੀ ਖਿਚਾਉਂਦੇ ਆ। ਇਹ ਸੋਚਦੇ ਨਹੀਂ ਹੈ ਵੀ ਅੱਜ ਭਾਈ ਇੰਗਲੈਂਡ ਦਾ ਨੌਜਵਾਨ ਜਿਹੜਾ ਜੱਗੀ ਆ ਉਹਨੂੰ 1,000 ਤੋਂ ਵੱਧ ਦਿਨ ਹੋ ਗਏ ਅੰਦਰ ਹੋਏ ਨੂੰ। ਕੱਲ੍ਹ ਨੂੰ ਤੁਹਾਡਾ ਭਰਾ, ਤੁਹਾਡਾ ਹਸਬੈਂਡ, ਤੁਹਾਡਾ ਪਿਤਾ, ਤੁਹਾਡਾ ਬੱਚਾ ਉਹ ਵੀ ਉਸ ਕੈਟਾਗਰੀ 'ਚ ਆ ਸਕਦਾ ਹੈਗਾ ਆ। ਸੋ ਸਾਨੂੰ ਇਸ ਇਸ਼ੂ ਵੱਲ ਜਿਹੜਾ ਸੋਚਣਾ ਚਾਹੀਦਾ, ਨਾ ਕਿ ਐਵੇਂ ਛੋਟੇ ਛੋਟੇ ਇਸ਼ੂ ਗੁਰਦੁਆਰਿਆਂ 'ਚ ਲਾ ਸੂਟ ਕਰੀ ਜਾਓ, ਆਹ ਪਾਰਟੀ ਆ ਗਈ, ਆਹ ਚੱਲ ਗਈ। ਇਹ ਬਹੁਤ ਮਾੜੀ ਗੱਲ ਹੈ। ਇਹ ਹਿਸਟਰੀ ਲਿਖਾਉਣੀ ਆ ਵੀ ਬਾਹਰਲੇ ਸਿੱਖਾਂ ਨੇ ਕੀ ਕੀਤਾ ਸੀ। ਮੈਂ ਕਹਿੰਦਾ ਇਸ ਸੰਬੰਧ ਦੇ ਵਿੱਚ ਘੱਟੋ ਘੱਟ ਜਰਮਨ ਦੇ ਸਿੱਖ ਜਾਂ ਜਰਮਨ ਦੀ ਸਰਕਾਰ ਤਾਂ ਵਧਾਈ ਦੀ ਪਾਤਰ ਹੈਗੀ ਆ ਨਾ, ਵੀ ਘੱਟੋ ਘੱਟ ਜਿਹੜੇ ਉਹ ਆਪਣੇ ਸਿਟੀਜ਼ਨਸ ਆ ਉਹਨਾਂ ਨੂੰ ਤਾਂ ਸੇਫ ਕਰ ਰਹੀ ਹੈਗੀ ਆ। ਸੋ ਇਹ ਬਾਹਰਲੇ ਮੁਲਕ ਦੀ ਦਖਲਅੰਦਾਜ਼ੀ ਜਿਹੜੀ ਉਹਨਾਂ ਨੇ ਬਰਦਾਸ਼ਤ ਜਿਹੜੀ ਇਸ ਦੇ ਵਿੱਚ ਉਹ ਨਹੀਂ ਕੀਤੀ ਹੈਗੀ। ਸੋ ਉਹਨਾਂ ਨੇ ਆਪਣਾ ਜਿਹੜਾ ਕਦਮ ਆ ਉਸ ਦੇ ਮੁਤਾਬਕ ਚੱਕਿਆ ਆ। ਇੱਕ ਜਿਹੜੀ ਸਿੰਘ ਜੀ ਚੰਗੀ ਇੱਕ ਖਬਰ ਇਹ ਵੀ ਹੈਗੀ ਹੈ, ਫੌਜਾ ਸਿੰਘ ਆਪਾਂ ਜਾਣਦੇ ਹਾਂ 100 ਸਾਲ ਤੋਂ ਵੱਧ ਦੀ ਉਮਰ ਦੇ ਨੌਜਵਾਨ ਬਜ਼ੁਰਗ ਹੀ ਕਹਿ ਸਕਦੇ ਆ, ਜਾਂ ਬਜ਼ੁਰਗ ਨੌਜਵਾਨ 106 ਸਾਲ ਦੇ ਮੇਰੇ ਖਿਆਲ ਹੋ ਗਿਆ ਜੀ। ਬਿਲਕੁਲ। ਸੋ ਉਹਨਾਂ ਦੇ ਨੂੰ ਲੈ ਕੇ ਇੱਕ ਇਲਸਟ੍ਰੇਟਡ ਕਿਤਾਬ ਜਿਹੜੀ ਉਹ ਬਣਾਈ ਗਈ ਆ, ਜਿਸ ਦਾ ਨਾਮ ਫੌਜਾ ਸਿੰਘ ਕੀਪਸ ਗੋਇੰਗ ਆ। ਸਿਮਰਨਜੀਤ ਸਿੰਘ ਦੇ ਦੁਆਰਾ ਲਿਖੀ ਗਈ, ਅਤੇ ਇਸ ਦੇ ਵਿੱਚ ਜਿਹੜੀਆਂ ਤਸਵੀਰਾਂ ਬਲਜਿੰਦਰ ਕੌਰ ਦੇ ਦੁਆਰਾ ਜਿਹੜੀਆਂ ਆ ਉਹ ਬਣਾਈਆਂ ਗਈਆਂ। ਕਹਿੰਦੇ ਵੀ ਇਹ ਪਹਿਲੀ ਵਾਰੀ ਹੋਇਆ ਵੀ ਜਿਹੜੀ ਇੱਕ ਬਹੁਤ ਹੀ ਮੇਜਰ ਪਬਲਿਸ਼ਰ ਆ ਉਹਨਾਂ ਦੇ ਦੁਆਰਾ ਇਸ ਨੂੰ ਪਬਲਿਸ਼ ਕੀਤਾ ਜਾ ਰਿਹਾ ਆ, ਇੱਕ ਸਿੱਖ ਕਰੈਕਟਰ ਦੇ ਉੱਤੇ। ਜਿਹੜੀ ਪੈਂਗੁਇਨ ਰੈਂਡਮ ਹਾਊਸ ਆ ਉਹਨਾਂ ਦੇ ਦੁਆਰਾ ਕਹਿੰਦੇ ਇਹ ਬੀਤੇ ਮੰਗਲਵਾਰ ਨੂੰ ਇਹ ਪਬਲਿਸ਼ ਕੀਤੀ ਗਈ ਸੀ। ਇਹ ਬ੍ਰਿਟੇਨ ਦਾ ਰਹਿਣ ਵਾਲਾ ਸਿੱਖ ਜਿਹੜਾ ਆ 100 ਸਾਲ ਤੋਂ ਵੱਧ ਦੀ ਉਮਰ ਦੇ ਵਿੱਚ, ਉਦੋਂ 2011 ਦੇ ਵਿੱਚ ਹਰਜੋਤ ਸਿੰਘ ਜੀ ਇਹ ਫੌਜਾ ਸਿੰਘ ਉਦੋਂ ਬਹੁਤ ਜ਼ਿਆਦਾ ਉਦੋਂ ਮਸ਼ਹੂਰੀ ਜਿਹੜੀ ਇਹਨਾਂ ਦੀ ਹੋਈ ਸੀ ਵੀ ਦੇਖੋ ਵੀ ਇੰਨੀ ਉਮਰ ਦੇ ਵਿੱਚ ਸੈਂਕੜਾ ਪੂਰਾ ਕਰਨ ਤੋਂ ਬਾਅਦ ਦੇ ਵਿੱਚ ਵੀ ਉਹ ਦੌੜ ਰਹੇ ਨੇ, ਆਪਣਾ ਖੁਦ ਚੱਲਦੇ ਫਿਰਦੇ ਨੇ, ਭੱਜਦੇ ਨੇ, ਦੌੜਦੇ ਨੇ, ਮੈਰਾਥਨਾਂ ਦੇ ਵਿੱਚ ਜਿਹੜਾ ਉਹ ਹਿੱਸਾ ਜਿਹੜਾ ਉਹ ਲੈਂਦੇ ਨੇ। ਸੋ ਇਹ ਬਹੁਤ ਖੁਸ਼ੀ ਵਾਲੀ ਗੱਲ ਆ ਵੀ ਇੱਕ ਮੇਜਰ ਪਬਲਿਸ਼ਰ ਦੇ ਦੁਆਰਾ ਉਹਨਾਂ ਨੂੰ ਮੁੱਖ ਰੱਖਦੇ ਹੋਏ ਜਿਹੜੀ ਕਿਤਾਬ ਆ ਉਹ ਛਾਪੀ ਗਈ ਆ। ਉਹਨਾਂ ਨੂੰ ਜਿਹੜਾ ਆ ਛਾਪਣ ਦਾ ਮੌਕਾ ਜਿਹੜਾ ਉਹ ਦਿੱਤਾ ਗਿਆ ਆ। ਸੋ ਕਹਿੰਦੇ ਵੀ ਦੇਖੋ ਵੀ 2011 ਚ ਬਣਿਆ ਸੀ ਉਹ 100 ਸਾਲ ਵਾਲਾ ਜਿਹੜਾ ਮੈਰਾਥਨ ਨੇ। ਹਾਂਜੀ 109 ਸਾਲ ਦੇ ਨੇ ਬਿਲਕੁਲ। ਸੋ ਉਹਨਾਂ ਨੇ CNN ਨੇ ਇਸ ਨੂੰ ਕਾਫੀ ਕਵਰ ਕੀਤਾ, ਤੇ CNN ਨੇ ਉਹਨਾਂ ਦੀ ਇੰਟਰਵਿਊ ਵੀ ਲਈ ਹੈਗੀ ਆ। ਉਹਦੇ ਚ ਉਹਨਾਂ ਨੇ ਇਹ ਕਿਹਾ ਵੀ ਆਈ ਡਿਡ ਨੋਟ ਵਾਂਟ them to feel invisible, ਖਾਸ ਕਰਕੇ ਸਿੱਖਾਂ ਨੂੰ, ਵੀ ਮੈਂ ਉਹਨਾਂ ਨੂੰ ਇਹ ਚਾਹੁੰਦਾ ਆ ਵੀ ਪ੍ਰਾਊਡ ਹੋ ਆਪਣੀ ਕਮਿਊਨਿਟੀ ਦੇ ਉੱਤੇ ਵੀ ਤੁਸੀਂ ਕਿਹੜੀ ਕਮਿਊਨਿਟੀ ਨੂੰ ਜਿਹੜੇ ਬਿਲੋਂਗ ਕਰਦੇ ਹੈਗੇ ਆ। ਬਿਲਕੁਲ ਬਹੁਤ ਚੰਗਾ, ਬਹੁਤ ਖੁਸ਼ੀ ਵਾਲੀ ਗੱਲ ਆ। ਸੋ ਇਹ ਕਿਤਾਬ ਦਾ ਨਾਮ ਹੈਗਾ ਫੌਜਾ ਸਿੰਘ ਕੀਪਸ ਗੋਇੰਗ, ਅਤੇ ਜਿਨ੍ਹਾਂ ਨੇ ਇਹ ਹੁਣ ਕੀਤੀ ਆ ਸਾਰੇ ਜਾਣੇ ਚਲੋ ਜਿਹੜੇ ਵੀ ਬਾਏ ਕਰ ਸਕਦੇ ਨੇ ਜ਼ਰੂਰ ਬਾਏ ਕਰਕੇ ਘਰ ਦੇ ਵਿੱਚ ਇਹ ਕਿਤਾਬ ਆਪਣੇ ਬੱਚਿਆਂ ਦੇ ਨਾਲ ਜਿਹੜੀ ਉਹ ਪੇਸ਼ ਕਰੋ। ਵੀ ਜਿਨ੍ਹਾਂ ਨੇ ਇਹ ਹੁਣ ਕੋਸ਼ਿਸ਼ ਕੀਤੀ ਆ, ਇਲਸਟ੍ਰੇਸ਼ਨ ਕੀਤੀ ਆ, ਲਿਖਿਆ ਆ,
ਉਹਨਾਂ ਦੀ ਜਿਹੜੀ ਉਹ ਜਾਣਕਾਰੀ ਇਸ ਦੇ ਵਿੱਚ ਜਿਹੜੀ ਉਹ ਹੈਗੀ ਆ, ਆਪਾਂ ਵੀ ਜਿਹੜੀ ਅਜਿਹੀ ਚੀਜ਼ਾਂ ਦੀ ਉਹਨਾਂ ਨੂੰ ਮਦਦ ਕਰੀਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪਬਲਿਸ਼ਰ ਨੂੰ ਵੀ ਰਹੂਗਾ ਵੀ ਨਹੀਂ ਜੀ, ਜੇ ਆਪਾਂ ਸਿੱਖਾਂ ਦੀ ਕੋਈ ਕਿਤਾਬ ਛਾਪਦੇ ਹਾਂ ਤੇ ਉਹ ਵਿਕਦੀ ਵੀ ਆ, ਉਹ ਹੋਰ ਵੀ ਜਿਹੜੇ ਅੱਗੇ ਕਿਸੇ ਸਿੱਖ ਕਰੈਕਟਰਸ ਦੇ ਨਾਲ ਕਿਤਾਬ ਨੂੰ ਜਿਹੜਾ ਉਹ ਛਾਪਣ ਦੇ ਵਿੱਚ ਦਿਲਚਸਪੀ ਜਿਹੜੀ ਉਹ ਰੱਖਣਗੇ। ਤੇ ਅਜਿਹੇ ਜਿਹੜੇ ਆਰਟਿਸਟ ਹੈਗੇ ਨੇ, ਲਿਖਣ ਵਾਲੇ ਆ ਤੇ ਤਸਵੀਰਾਂ ਬਣਾਉਣ ਵਾਲੇ ਆ, ਉਹਨਾਂ ਨੂੰ ਵੀ ਐਕਸਪੋਜ਼ਰ ਜਿਹੜਾ ਆ ਉਹ ਮਿਲਦਾ ਆ। ਇੱਕ ਚੰਗੀ ਖਬਰ ਇਹ ਵੀ ਆ, ਜਿਹੜਾ ਹਰਜੋਤ ਸਿੰਘ ਜੀ ਆਪਾਂ ਕਿਤਾਬਾਂ ਦੀ ਚਰਚਾ ਜਿਹੜੀ ਕਰਦੇ ਸੀ, ਕੱਲ੍ਹ ਵੀ ਜਿਹੜਾ ਪ੍ਰੋਗਰਾਮ ਆਪਾਂ ਕੀਤਾ ਸੀ ਡਾਕਟਰ ਦਲਵੀਰ ਪੰਨੂ ਹੁਣਾਂ ਦਾ, ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਉਹਨਾਂ ਦੀ ਕਿਤਾਬ ਨੂੰ ਵੀ ਲਾਇਬ੍ਰੇਰੀ ਆਫ ਕਾਂਗਰਸ ਦੇ ਵਿੱਚ ਜਗ੍ਹਾ ਜਿਹੜੀ ਉਹ ਮਿਲੀ ਆ। ਸੋ ਲਾਇਬ੍ਰੇਰੀ ਆਫ ਕਾਂਗਰਸ ਦੇ ਵਿੱਚ ਜਿਹੜੀ ਆ, ਹੁਣ ਜੇ ਤੁਸੀਂ ਉੱਥੇ ਜਾਂਦੇ ਹੋ, ਉੱਥੇ ਦੇਖਦੇ ਹੋ, ਤਾਂ ਉੱਥੇ ਤੁਸੀਂ ਉਸ ਨੂੰ ਸਰਚ ਕਰਕੇ ਉੱਥੇ ਜਾ ਕੇ ਤੁਸੀਂ ਪੜ੍ਹ ਵੀ ਸਕਦੇ ਹੋ, ਜੋ ਉਹ ਵੀ ਇੱਕ ਚੰਗੀ ਗੱਲ ਆ ਵੀ ਇਤਿਹਾਸ ਦੇ ਵਿੱਚ ਲਾਇਬ੍ਰੇਰੀ ਆਫ ਕਾਂਗਰਸ ਦੇ ਵਿੱਚ ਉਸ ਕਿਤਾਬ ਨੂੰ ਜਿਹੜਾ ਉਹ ਸ਼ਾਮਿਲ ਆ ਉਹ ਕੀਤਾ ਗਿਆ ਹੈ। ਬਿਲਕੁਲ ਇਹ ਪੋਜ਼ਿਟਿਵ ਗੱਲਾਂ ਜਿਹੜੀਆਂ ਨਾ ਆਪਣੇ ਬੱਚਿਆਂ ਨਾਲ ਜ਼ਰੂਰ ਕਰਿਆ ਕਰੋ, ਬੁੱਕਾਂ ਆਪ ਵੀ ਕਰਿਆ ਕਰੋ ਪੋਜ਼ਿਟਿਵ। ਆਪਾਂ ਇਹ ਦੇਖ ਰਹੇ ਹਾਂ ਵੀ ਬਹੁਤ ਜ਼ਿਆਦਾ ਜਿਹੜੀ ਸੋਸ਼ਲ ਮੀਡੀਆ 'ਤੇ ਨੈਗੇਟਿਵਿਟੀ ਆਈ ਆ, ਆਪਾਂ ਵੀ ਦੇਖਦੇ ਬਹੁਤ ਵਾਰੀ ਇੰਨੇ ਵਧੀਆ ਕਈ ਸ਼ੋਅ ਹੁੰਦੇ ਆ ਤੇ ਜਿਹੜੀ ਨੈਗੇਟਿਵਿਟੀ ਵਾਲੇ ਆ ਉਹਨਾਂ ਦੇ ਵਿੱਚ ਤੁਹਾਨੂੰ ਸਾਹ ਨਹੀਂ ਆਉਂਦਾ ਕਾਲਾਂ ਦਾ ਜਾਂ ਹੋਰ, ਪਰ ਜਿੱਥੇ ਤੁਹਾਨੂੰ ਕੋਈ ਲੈਸਨ ਮਿਲਣਾ ਆ ਪੋਜ਼ਿਟਿਵ, ਜਿੱਥੋਂ ਕੋਈ ਸਿੱਖਿਆ ਮਿਲਣੀ ਆ, ਉਹ ਉੱਥੇ ਆਪਾਂ ਸਾਰੇ ਜਿਹੜੇ ਚੁੱਪ ਹੁੰਦੇ ਹੈਗੇ ਆ। ਸੋ ਇਹ ਵਧੀਆ ਖਬਰਾਂ ਆਈਆਂ। ਸੋ ਬਿਲਕੁਲ ਆਪਣੇ ਬੱਚਿਆਂ ਨਾਲ ਸਾਂਝੀਆਂ ਕਰੋ। ਬੁੱਕ ਨੂੰ ਤੁਸੀਂ ਖਰੀਦ ਵੀ ਸਕਦੇ ਆ, ਗੂਗਲ 'ਤੇ ਸਰਚ ਕਰ ਲਿਓ। CNN ਨੇ ਕੱਲ੍ਹ ਸਟੋਰੀ ਇਹ ਜਿਹੜੀ ਕਵਰ ਕੀਤੀ ਹੈਗੀ। ਜੀ ਫੌਜਾ ਸਿੰਘ ਕੀਪਸ ਗੋਇੰਗ ਇਹ ਕਿਤਾਬ ਦਾ ਜਿਹੜਾ ਨਾਮ ਹੈਗਾ ਆ। ਸੋ ਜ਼ਰੂਰ ਜਿਹੜੀ ਪੈਂਗੁਇਨ ਰੈਂਡਮ ਪਬਲਿਸ਼ਰ ਹੈਗੇ ਆ, ਉਹਨਾਂ ਦੀ ਜਾਂ ਇੱਧਰ ਵੈਬਸਾਈਟ ਤੋਂ ਜਾਂ ਦੇਖ ਲਓ ਐਮਾਜ਼ਨ ਤੋਂ ਹੋਰ ਵੀ ਕਈ ਥਾਵਾਂ 'ਤੇ ਜਿਹੜੀ ਉਪਲਬਧ ਦੇਖੋ ਰਾਜਕਰਮ ਜੀ ਕਿੰਨੀ ਪੋਜ਼ਿਟਿਵ ਗੱਲ ਆ ਵੀ 109 ਸਾਲਾਂ ਦਾ ਨੌਜਵਾਨ ਆ ਹੁਣ, ਦੇਖ ਲਓ ਹਨਾ। ਆਪਣੇ ਆਪਾਂ ਕਈ ਵਾਰੀ ਜਿਹੜੇ ਹੁੰਦੇ ਆ ਵੀ 62 ਸਾਲ ਤੇ ਕਹਿਣ ਲੱਗ ਪੈਂਦੇ ਵੀ ਨਹੀਂ ਜੀ ਰਿਟਾਇਰਮੈਂਟ ਲੈ ਲਈਏ ਹੁਣ, ਤੇ ਕਹਿੰਦੇ 80 ਸਾਲਾਂ ਦਾ ਸੀ ਜਦੋਂ ਉਸਨੇ ਰਨ ਕਰਨਾ ਸ਼ੁਰੂ ਕੀਤਾ ਸੀ। ਸੋ ਇਹ ਦੇਖੋ ਇਹ ਕਿੱਡੀ ਵੈਸੇ ਦਿਲਚਸਪ ਤੇ ਕਿੰਨੀ ਚੰਗੀ ਗੱਲ ਆ ਵੀ ਜ਼ਿੰਦਗੀ ਦੇ ਵਿੱਚ ਬਦਲਾਵ ਕਦੋਂ ਵੀ ਤੁਸੀਂ ਲਿਆ ਸਕਦੇ ਆ। ਬਿਲਕੁਲ ਵੀ ਇਹ ਜੇ ਆਪਣੇ ਆਪ ਨੂੰ ਆਪਾਂ ਐਵੇਂ ਕਹਾਂਗੇ ਨਹੀਂ ਜੀ ਮੇਰੇ ਤੇ ਹੱਡ ਦੁਖੀ ਜਾਂਦੇ ਤੇ ਮੇਰਾ ਤੇ ਇਦਾਂ ਤੇ ਮੇਰਾ ਤੇ ਉਦਾਂ, ਤੇ ਜੇ ਉਹ ਹਿੰਮਤ ਨਹੀਂ ਰੱਖਣੀ ਫਿਰ ਔਖਾ ਆ। ਤੇ ਨਾਲ ਉਹਨਾਂ ਨੇ ਖੁਰਾਕ ਦਾ ਵੀ ਪੂਰਾ ਧਿਆਨ ਰੱਖਿਆ, ਕਿਉਂਕਿ ਆਪਾਂ ਫਿਰ ਇਦਾਂ ਹੁੰਦਾ ਨਾ ਵੀ ਅਖੀਰ ਜਦੋਂ ਬਜ਼ੁਰਗੀ ਵਾਲੇ ਪਾਸੇ ਨੂੰ ਜਾਂਦੇ ਕਹਿੰਦੇ ਵੀ ਚੱਕ ਲੱਡੂ ਵੀ ਤੇ ਚੱਲ ਜਲੇਬੀ ਵੀ, ਤੇ ਛੱਡਣਾ ਆਪਾਂ ਕੱਖ ਨਹੀਂ ਆ। ਸੋ ਸਿਹਤ ਦਾ ਵੀ ਜਿਹੜਾ ਜ਼ਰੂਰ ਧਿਆਨ ਰੱਖੋ। ਇਹ ਇੱਕ ਬਹੁਤ ਵੱਡੀ ਪ੍ਰੇਰਨਾ ਸਰੋਤ ਨੇ ਆਪਣੇ ਵਿੱਚ। ਦੇਖੋ ਘੁੰਮਦੇ ਫਿਰਦੇ ਨੇ, ਗੱਲਾਂ ਬਾਤਾਂ ਜਿਹੜੀਆਂ ਉਹ ਆਪਣੇ ਨਾਲ ਕਰ ਰਹੇ ਨੇ, ਸਾਰਾ ਕੁਝ ਉਹ ਦੱਸਦੇ ਨੇ, ਤੇ ਜ਼ਰੂਰ ਇਹਨਾਂ ਦੇ ਨਾਲ ਜਿਹੜੇ ਉਹਨਾਂ ਨੂੰ ਤੁਸੀਂ ਅਟੈਚ ਕਰੋ। ਰੀਸੈਂਟਲੀ ਆਪਾਂ ਜਿਹੜਾ ਹਰਜੋਤ ਸਿੰਘ ਜੀ ਕੁਛ ਮਹੀਨੇ ਪਹਿਲਾਂ ਦੱਸਿਆ ਸੀਗਾ ਵੀ ਉੱਥੇ ਵੀ ਜਿਹੜਾ ਫਰੈਜ਼ਨੋ ਤੋਂ ਥੱਲੇ ਵਾਈਸੀਲੀਆ ਵਰ ਨੂੰ ਇੱਕ ਬਜ਼ੁਰਗ ਜਿਹੜੇ ਆ ਉਹਨਾਂ ਦੀ ਸਟੋਰੀ ਜਿਹੜੀ ਉੱਥੇ ਉਦੋਂ ਰਨ ਕੀਤੀ ਗਈ ਸੀ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਆਪਣੇ ਮੁੰਡੇ ਦਾ ਜਿਹੜਾ ਕਾਰੋਬਾਰ ਉਹ ਵੀ ਜਿਹੜਾ ਉਹ ਸਾਂਭਿਆ ਹੋਇਆ। ਤੇ ਉਹ ਕਹਿੰਦੇ ਸੀ ਵੀ ਮਿਹਨਤ ਕਰੋ, ਸਰਕਾਰ ਤੋਂ ਲਓ ਨਾ, ਜੇ ਜਿੰਨੀ ਤੁਸੀਂ ਇੱਕ ਦੂਜੇ ਦੀ ਮਦਦ ਕਰ ਸਕਦੇ ਆ, ਜਿੰਨੀ ਖੁਦ ਮਿਹਨਤ ਕਰ ਸਕਦੇ ਆ, ਉਹ ਚੀਜ਼ ਜਿਹੜੀ ਤੁਸੀਂ ਵੱਧ ਤੋਂ ਵੱਧ ਕਰੋ। ਬਿਲਕੁਲ ਉਹ ਡਲੀਨੋ ਤੋਂ ਸੀਗੇ ਤੇ ਆਪਾਂ ਉਹਨਾਂ ਦੀ ਇੰਟਰਵਿਊ ਵੀ ਕੀਤੀ ਸੀ। ਸੋ ਹੁਣ ਸਾਡਾ ਸਮਾਂ ਵੀ ਜਿਹੜਾ ਖਬਰਾਂ ਦਾ ਸਮਾਪਤ ਹੋ ਗਿਆ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ ਵੱਧ ਤੋਂ ਵੱਧ ਆਪਣੇ ਜਿੰਨੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਨੂੰ ਕਹੋ ਵੀ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰੋ। ਜਿਹੜੇ ਸਾਡੇ ਸਰੋਤੇ AM FM ਸਟੇਸ਼ਨ ਏਰੀਆ 'ਚ ਰਹਿੰਦੇ ਆ ਉਹ ਤਾਂ ਤੁਸੀਂ ਕਾਰਾਂ 'ਚ ਸੁਣੇ ਸਕਦੇ ਆ। ਬਾਕੀ ਤੁਸੀਂ ਇੰਟਰਨੈਟ ਰੇਡੀਓ ਵੀ ਲੈ ਸਕਦੇ, ਕਿਤੇ ਵੀ ਦੁਨੀਆ 'ਚ ਚਲਾਉਣਾ ਹੈਗਾ ਆ। ਸੋ ਹੁਣ ਤੋਂ ਬਾਅਦ ਜਿਹੜਾ ਆ ਆਤਮਿਕ ਆਨੰਦ ਪ੍ਰੋਗਰਾਮ ਹੋਊਗਾ ਜੀ। ਬਿਲਕੁਲ 11 ਵਜੇ ਤੱਕ ਆਤਮਿਕ ਆਨੰਦ, 11 ਤੋਂ 12:30 ਵਜੇ ਤੱਕ ਹਾਸੇ ਚਾਰੇ ਪਾਸੇ, 12:30 ਵਜੇ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, ਤੇ ਫਿਰ 4 ਵਜੇ ਜਿਹੜਾ ਜੀ ਪ੍ਰੋਗਰਾਮ ਆ ਉਹ ਪੌਣੇ 4 ਵਜੇ ਪਹਿਲਾਂ ਫਿਰ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ, ਫਿਰ 4 ਵਜੇ ਪ੍ਰੋਗਰਾਮ ਆਵੇਗਾ ਅੱਜ ਵਿਸਰਦਾ ਵਿਰਸਾ, ਤੇ ਫਿਰ 5:40 ਦੇ ਉੱਤੇ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਪੇਸ਼ ਕਰਾਂਗੇ। 6 ਵਜੇ ਗੁਰਬਾਣੀ ਦਾ ਪ੍ਰੋਗਰਾਮ, 8 ਵਜੇ ਜਿਹੜਾ ਜੀ ਸਿੱਖ ਇਤਿਹਾਸ, 8:15 ਵਜੇ ਖਬਰ ਤੇ ਨਜ਼ਰ ਪ੍ਰੋਗਰਾਮ ਬਲਤੇਜ ਪੰਨੂ ਹੋਣਾ ਦੇ ਨਾਲ, ਤੇ ਫਿਰ 8:30 ਵਜੇ 8:30 ਪੌਣੇ 9 ਵਜੇ ਦੇ ਦਰਮਿਆਨ ਜਿਹੜਾ ਪ੍ਰੋਗਰਾਮ ਉਹ ਤੁਹਾਡੇ ਲਈ ਪੇਸ਼ ਕਰਾਂਗੇ ਅਪਡੇਟ ਅਮਰੀਕਾ ਦਾ ਰਿਪੀਟ ਬ੍ਰੌਡਕਾਸਟ, ਤੇ 9 ਵਜੇ ਜਿਹੜਾ ਆ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੀ ਜੀਵਨੀ 'ਤੇ ਚੱਲ ਰਿਹਾ ਰੇਡੀਓ ਡਰਾਮਾ ਉਹ ਤੁਹਾਡੇ ਲਈ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਸੋ ਇਸੇ ਤਰੀਕੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੰਨਿੱਗੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਡਾਕਟਰ ਗੁਰਵਿੰਦਰ ਕੌਰ ਬਾਠ ਡੀਸੀ ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ, ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ